ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਆਖਦੇ ਹਾਂ ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ। ਪੰਜਾਬ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈੱਟ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 23 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 415-909-0503। ਮਨਜੀਤ ਸਿੰਘ ਗਲਾਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸੰਨੀ ਪੁਰੇਵਾਲ ਯੂਨੀਵਰਸਿਟੀ, ਲਖਵੀਰ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ। ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਲਜ਼ ਬਲੇਨ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਜੋਹਲ, ਗੁਰਦੇਵ ਸਿੰਘ LA, ਗੁਰਮੇਲ ਵਾਸੀ ਐਲਗਰੋਵ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਬਾਗੜੀ ਫ੍ਰੈਸਨੋ, ਪਰਮਜੀਤ ਸਿੰਘ ਦਾਖਾ ਬਰਕਲੇ, ਕਰਮਜੀਤ ਸਿੰਘ ਤੇ ਊੜਾ ਡੈਟ ਰਿਲੀਫ ਵਾਲੇ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ 8888889914 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਇੰਟਰਨੈਸ਼ਨਲ ਲੈਵਲ 'ਚ ਮੈਕਸੀਕੋ ਨੂੰ ਲੈ ਕੇ ਆਪਣੇ USA ਦੇ ਵਿੱਚ ਸਟਾਕ ਮਾਰਕੀਟ ਕ੍ਰੈਸ਼ ਹੁੰਦੀ ਲੱਗਦੀ ਆ, ਬਹੁਤ ਥੱਲੇ ਜਾ ਰਹੀ ਆ। ਸੋ ਬਹੁਤ ਸਾਰੀਆਂ ਇੰਪੋਰਟੈਂਟ ਖਬਰਾਂ ਜਿਹੜੀਆਂ ਉਹ ਆਪਾਂ ਤੁਹਾਡੇ ਨਾਲ ਡਿਸਕਸ ਕਰਨੀਆਂ। ਤੇ ਸਭ ਤੋਂ ਪਹਿਲਾਂ ਜਿਹੜੀ ਆਪਣੇ ਭਾਈਚਾਰੇ ਦੇ ਨਾਲ ਖਬਰ ਜੁੜੀ ਹੋਈ ਹੈਗੀ ਆ, ਟ੍ਰੇਸੀ ਗੁਰੂ ਘਰ ਦੇ ਸੇਵਾਦਾਰ ਭਾਈ ਅਵਤਾਰ ਸਿੰਘ, ਜਿਨ੍ਹਾਂ ਨੂੰ ਅਬਡਕਟ ਕੀਤਾ ਗਿਆ ਸੀ, ਜਿਨ੍ਹਾਂ ਨੂੰ ਧੱਕੇ ਨਾਲ ਚੱਕ ਕੇ ਲੈ ਗਿਆ ਸੀ, ਉਹ ਹੁਣ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਉਹਨਾਂ ਦੀ ਜਿਹੜੀ ਮੌਤ ਹੋ ਚੁੱਕੀ ਹੈਗੀ ਆ। ਬਹੁਤ ਹੀ ਮਾੜਾ ਕੰਮ ਹੋਇਆ ਆ। ਸੋ ਉਸ ਸਬੰਧ ਦੇ ਵਿੱਚ ਕੱਲ ਗੁਰਦੁਆਰਾ ਸਾਹਿਬ ਟ੍ਰੇਸੀ, ਜਿਹੜਾ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਟ੍ਰੇਸੀ ਆ, ਉੱਥੇ ਕਾਉਂਟੀ ਦੇ ਸ਼ੈਰਿਫ ਤੇ ਸਰਮੈਕੀਨ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਪਹੁੰਚੇ ਹੋਏ ਆ। ਉਹਨਾਂ ਨੇ ਪੂਰੀ ਡਿਟੇਲ 'ਚ ਇਨਫੋਰਮੇਸ਼ਨ ਦਿੱਤੀ ਆ। ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਵੀ ਕਿਉਂਕਿ ਸਾਡਾ ਆਫਿਸ ਬੇ ਏਰੀਏ 'ਚ ਆ ਜਾਂ ਫ੍ਰਿਜ਼ਨੋ 'ਚ ਹੈਗਾ, ਤੇ ਗੁਰੂ ਘਰ ਦੇ ਪ੍ਰਬੰਧਕਾਂ ਨਾਲ ਵੀ ਬਹੁਤ ਵਧੀਆ ਸੰਬੰਧ ਹੈਗੇ ਆ। ਸੋ ਅਸੀਂ ਥੋੜਾ ਰੁਕ ਰਹੇ ਸੀ ਵੀ ਪੂਰੀ ਡਿਟੇਲ 'ਚ ਇਨਫੋਰਮੇਸ਼ਨ ਬਾਅਦ 'ਚ ਦੇਈਏ। ਬਹੁਤ ਸਾਰੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਲੋਕ ਆ, ਉਹ ਅਪਲ ਟਪਲੀਆਂ ਮਾਰ ਦਿੰਦੇ ਆ, ਜੋ ਸਰਕਾਰਾਂ ਸਾਡੇ ਉਲਟ ਇੱਕ ਤਰ੍ਹਾਂ ਦੇ ਨਾਲ ਜੋ ਕੁਝ ਸਿਰਜਣਾ ਚਾਹੁੰਦੇ ਆ ਕਿ ਦੇਖੋ ਜੀ ਇਹਨਾਂ ਨੂੰ ਅਸੀਂ ਏਦਾਂ ਦੇ ਪ੍ਰੂਵ ਕਰੀਏ, ਉਹੀ ਸਾਰਾ ਕੁਝ ਕਰਦੇ ਆ। ਸੋ ਉਹ ਸੋਸ਼ਲ ਮੀਡੀਆ ਵਾਲੇ ਜਦੋਂ ਸਿੱਖਾਂ ਦੇ ਉੱਤੇ ਧੱਕਾ ਹੁੰਦਾ ਆ, ਟਰਾਂਸਨੈਸ਼ਨਲ ਰਿਪਰੈਸ਼ਨ ਹੁੰਦਾ ਆ, 509 ਵਰਗੇ ਬਿੱਲਾਂ ਦੇ, ਉਦੋਂ ਉਹਨਾਂ ਦੀ ਜ਼ੁਬਾਨ ਪੂਰੀ ਬੰਦ ਹੁੰਦੀ ਆ ਤੇ ਇਦਾਂ ਦੇ ਇਸ਼ੂਜ਼ ਨੂੰ ਉਹ ਚੱਕ ਕੇ ਪੂਰੇ ਜਿਹੜੇ ਉਹ ਭਾਰਤੀ ਸਰਕਾਰ ਦਾ ਜਾਂ ਜਿਹੜੀ ਐਂਟੀ ਸਿੱਖ ਫੋਰਸਿਸ ਆ ਉਹਨਾਂ ਦਾ ਸਾਥ ਦਿੰਦੇ ਆ। ਸੋ ਇਸੇ ਕਰਕੇ ਡਿਟੇਲ ਦੇ ਵਿੱਚ ਆਪਾਂ ਇਨਫੋਰਮੇਸ਼ਨ ਪਿਛਲੇ ਦਿਨਾਂ 'ਚ ਨਹੀਂ ਦਿੱਤੀ ਸੀ, ਜਦੋਂ ਤੱਕ ਜੋ ਪੁਲਿਸ ਜਾਂ ਉੱਥੇ ਦੇ ਡਿਸਟ੍ਰਿਕਟ ਅਟਾਰਨੀ ਜਾਂ ਗੁਰੂ ਘਰ ਦੇ ਪ੍ਰਬੰਧਕਾਂ ਨੇ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਨਹੀਂ ਦਿੱਤੀ ਸੀ। ਸੋ ਹੁਣ ਉਹ ਕੱਲ ਐਤਵਾਰ ਨੂੰ ਗੁਰਦੁਆਰਾ ਸਾਹਿਬ ਪਹੁੰਚੇ ਆ ਤੇ ਜੋ ਗੱਲਬਾਤ ਹੋਈ ਹੈਗੀ ਆ ਉਹ ਹੁਣ ਰਾਜਕਨਵੀਰ ਸਿੰਘ ਹੁਣੀ ਤੁਹਾਡੇ ਨਾਲ ਡਿਟੇਲ 'ਚ ਦੱਸਣਗੇ ਤੇ ਅਸੀਂ ਕੋਸ਼ਿਸ਼ ਵੀ ਕਰਾਂਗੇ ਤੁਹਾਨੂੰ ਥੋੜਾ ਜਿਹਾ ਉਹ ਕਲਿੱਪ ਸੁਣਾ ਵੀ ਸਕੀਏ। ਜੀ ਬਿਲਕੁਲ ਹਰਜੋਤ ਸਿੰਘ ਜੀ, ਅਵਤਾਰ ਸਿੰਘ ਹੁਣਾਂ ਨੂੰ 17 ਫਰਵਰੀ ਨੂੰ ਅਗਵਾ ਕੀਤਾ ਜਾਂਦਾ ਆ। ਉੱਥੇ ਗੁਰਦੁਆਰਾ ਸਾਹਿਬ ਦੇ ਜਿਹੜਾ ਉੱਥੇ ਹਾਊਸਿੰਗ ਕੰਪਲੈਕਸ ਹੈਗਾ ਇਨਸਾਈਡ, ਜਿੱਥੇ ਰਹਿੰਦੇ ਨੇ ਬਾਕੀ ਸਿੰਘ ਵੀ, ਇਹਨਾਂ ਦਾ ਪਰਿਵਾਰ ਵੀ ਉੱਥੇ ਰਹਿੰਦਾ ਸੀਗਾ ਤੇ ਉੱਥੋਂ ਉਹਨਾਂ ਨੂੰ ਅਗਵਾ ਕਰ ਲਿਆ ਜਾਂਦਾ ਆ। ਉਸ ਤੋਂ ਬਾਅਦ ਦੇ ਵਿੱਚ ਸ਼ਾਮ ਨੂੰ ਜਿਹੜੇ ਆ ਉਹ ਸ਼ੈਰਿਫ ਉਹਨਾਂ ਦੇ ਨਾਲ 911 ਕਾਲ ਕੀਤੀ ਜਾਂਦੀ ਆ। ਫਿਰ ਇਹ ਪਤਾ ਲੱਗਦਾ ਆ ਵੀ ਇਹਨਾਂ ਨੂੰ ਤਾਂ ਅਗਵਾ ਕਰ ਲਿਆ ਗਿਆ, ਜਦੋਂ ਫੁਟੇਜ ਜਿਹੜੀ ਉਹ ਦੇਖੀ ਜਾਂਦੀ ਆ। ਸੋ ਕੱਲ ਜਿਹੜੇ ਸ਼ੈਰਿਫ ਸੈਨਮਕੀਨ ਕਾਉਂਟੀ ਦੇ ਤੇ ਜਿਹੜੇ ਡਿਸਟ੍ਰਿਕਟ ਅਟਰਨੀ ਆ, ਉਹ ਗੁਰਦੁਆਰਾ ਸਾਹਿਬ ਵਿਖੇ ਐਤਵਾਰ ਦੇ ਦੀਵਾਨ ਦੇ ਵਿੱਚ ਆ ਕੇ ਉਹਨਾਂ ਨੇ ਕਮਿਊਨਿਟੀ ਨੂੰ ਜਿਹੜੀ ਸਿੱਧੀ ਆ ਕੇ ਸਨਮੁਖ ਹੋ ਕੇ ਸਪਸ਼ਟ ਕਰਕੇ ਜਿਹੜਾ ਉਹ ਦੱਸਿਆ ਕੀ ਕੁਛ ਜਿਹੜਾ ਹੋਇਆ। ਕਹਿੰਦੇ ਵੀ ਅਸੀਂ ਪੂਰੀ ਦਿਨ ਰਾਤ 24 ਘੰਟੇ ਹੀ ਇਸ ਕੇਸ ਦੇ ਉੱਤੇ ਜਿਹੜੇ ਉਹ ਲੱਗੇ ਹੋਏ ਸੀਗੇ। ਕਹਿੰਦੇ ਪਰ ਇਹ ਆ ਵੀ ਅਫਸੋਸ ਦੇ ਨਾਲ ਨਾਪਾ ਵੈਲੀ ਦੇ ਵਿੱਚ ਜਿਹੜਾ 128 ਹੈਗਾ ਆ, ਲੇਕ ਬਰੀਐਸਾ ਕਰਕੇ ਪੈਂਦਾ ਆ ਉੱਧਰ,
ਉਹਦੇ ਨਜ਼ਦੀਕ ਸਰਦਾਰ ਅਵਤਾਰ ਸਿੰਘ ਬੁੱਲਟ ਹੋਣਾ ਦੀ ਜਿਹੜੀ ਆ ਅਹੁਦੇ ਮਿਲੀ ਆ। ਉਹ ਦੁਖਦਾਈ ਕਹਾਣੀ ਜਿਹੜੀ ਉਹਨਾਂ ਨੇ ਦੱਸੀ ਆ। 3 ਛੋਟੇ-ਛੋਟੇ ਬੱਚੇ ਆ, ਪਰਿਵਾਰ ਆ, ਉਹ ਇੱਥੇ ਸੀਗਾ। ਸੋ ਜਿਹੜੇ ਦਮਦਮੀ ਟਕਸਾਲ ਦੇ ਬੜੇ ਪੁਰਾਣੇ ਜਿਹੜੇ ਇਹ ਵਿਦਿਆਰਥੀ ਵਿਦਿਆਰਥੀ ਰਹੇ। ਸੀਗੇ ਤੇ ਉਹ ਕਾਫੀ ਲੰਮੇ ਸਮੇਂ ਤੋਂ ਤਕਰੀਬਨ 1.5 ਕੁ ਦਹਾਕੇ ਤੋਂ ਇੱਥੇ ਸੇਵਾ ਦੇ ਵਿੱਚ ਸੀਗੇ ਤੇ ਬਹੁਤ ਸਾਰੇ ਲੋਕ ਉਹਨਾਂ ਨੂੰ ਜਿਹੜਾ ਉਹ ਜਾਣਦੇ ਸੀਗੇ। ਪੁਲਿਸ ਨੇ ਕਲੀਅਰ ਕਰ ਦਿੱਤਾ ਵੀ ਅਵਤਾਰ ਸਿੰਘ ਬੁੱਲਟ ਹੋਣਾ ਦਾ ਜਾਂ ਗੁਰਦੁਆਰਾ ਸਾਹਿਬ ਦਾ ਕਿਸੇ ਤਰੀਕੇ ਦਾ ਵੀ ਕੋਈ ਕ੍ਰਾਈਮ ਦੇ ਨਾਲ ਕੁਛ ਵੀ ਜਿਹੜਾ ਉਹ ਸੰਬੰਧ ਨਹੀਂ ਹੈਗਾ। ਸੋ ਬਿਲਕੁਲ ਹਰਜੋਤ ਸਿੰਘ ਜੀ, ਉਹਨਾਂ ਲੋਕਾਂ ਦੇ ਜਿਹੜੇ ਹਲਕੇ ਪਏ ਸੀਗੇ ਗੁਰੂ ਘਰ ਨੂੰ ਬਦਨਾਮ ਕਰਨ ਦੇ ਲਈ, ਅਵਤਾਰ ਸਿੰਘ ਹੋਣਾ ਨੂੰ ਬਦਨਾਮ ਕਰਨ ਦੇ ਲਈ, ਜਾਂ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ, ਉਹਨਾਂ ਦੇ ਜਿਹੜੀ ਜੀਭ ਆ ਉਹ ਵਾਪਸ ਉਹਨਾਂ ਦੇ ਮੂੰਹ ਦੇ ਵਿੱਚ ਜਿਹੜੀ ਇਹਨਾਂ ਬਿਆਨਾਂ ਨੇ ਸਪਸ਼ਟ ਤੌਰ ਦੇ ਉੱਤੇ ਬਣਾ ਦਿੱਤੀ ਆ। ਮਿਸਟੇਕਨ ਆਈਡੈਂਟਿਟੀ ਦਾ ਜਿਹੜੀ ਉਹਨਾਂ ਨੇ ਇਸ ਦੇ ਵਿੱਚ ਗੱਲ ਆਖੀ ਆ ਵੀ ਗਲਤ ਬੰਦਾ ਬੇਸਿਕਲੀ ਉਹ ਲੈ ਗਏ। ਕ੍ਰਿਮੀਨਲਸ ਕਹਿੰਦੇ ਵੀ ਉਹਨਾਂ ਨੂੰ ਪਤਾ ਸੀਗਾ ਵੀ ਉਹ ਕੀ ਜਿਹੜਾ ਉਹ ਕਰ ਰਹੇ, ਇਹ ਨਹੀਂ ਆ ਵੀ ਕੋਈ ਅਣਜਾਣਪੁਣੇ ਦੇ ਵਿੱਚ ਕਿਤੇ ਵੀ ਐਵੇਂ ਬੰਦਾ ਕੋਈ ਚੱਕ ਕੇ ਜਿਹੜਾ ਉਹ ਲੈ ਗਏ। ਉਹਨਾਂ ਨੂੰ ਪਤਾ ਸੀਗਾ ਵੀ ਉਹ ਕੀ ਕਰ ਰਹੇ ਆ, ਪਰ ਇਹ ਵੀ ਹੋਇਆ ਇਹ ਬੜਾ ਮੰਦਭਾਗਾ, ਬਹੁਤ ਮਾੜੀ ਜਿਹੜੀ ਚੀਜ਼ ਵਾਪਰੀ ਆ। ਸੋ ਗੁਰਦੁਆਰਾ ਸਾਹਿਬ ਨੂੰ ਤੇ ਅਵਤਾਰ ਸਿੰਘ ਹੋਣਾ ਨੂੰ ਉਹਨਾਂ ਨੇ ਬਿਲਕੁਲ ਇੱਥੇ ਜਿਹੜਾ ਸਪਸ਼ਟ ਤੌਰ ਦੇ ਉੱਤੇ ਦੱਸ ਦਿੱਤਾ, ਸ਼ੈਰਿਫ ਡਿਪਾਰਟਮੈਂਟ ਨੇ ਤੇ ਕਾਊਂਟੀ ਦੇ ਜਿਹੜੇ ਡਿਸਟ੍ਰਿਕਟ ਅਟਾਰਨੀ ਆ ਉਹਨਾਂ ਨੇ, ਵੀ ਉਹਨਾਂ ਦਾ ਇਸ ਕ੍ਰਾਈਮ ਦੇ ਨਾਲ ਕੋਈ ਨਹੀਂ ਸੀਗਾ। ਜਿੱਦਾਂ ਬਾਈ ਸਟੈਂਡਰ ਦੇ ਕਈ ਵਾਰੀ ਹਰਜੋਤ ਸਿੰਘ ਜੀ ਗੈਂਗ ਦੀ ਵਾਰ ਚੱਲਦੀ ਹੋਵੇ, ਗੋਲੀਆਂ ਚੱਲਦੀਆਂ ਹੋਣ ਤੇ ਬਾਈ ਸਟੈਂਡਰ ਤੇ ਗੋਲੀ ਲੱਗ ਜਾਂਦੀ ਹੈ ਨਾ, ਉਹ ਵਾਪਰਿਆ ਆ ਅਵਤਾਰ ਸਿੰਘ ਹੋਣਾ ਦੇ ਨਾਲ। ਸੋ ਸਜ਼ਾ ਕਿਸੇ ਦੀ ਤੇ ਹਾਂ, ਸਜ਼ਾ ਦੁਖੀ ਇਹਨਾਂ ਨੂੰ ਭੁਗਤਣੀ ਪੈ ਗਈ। ਮਤਲਬ ਕੰਮ ਕਿਸੇ ਨੇ ਕੀਤਾ ਤੇ ਨੁਕਸਾਨ ਜਿਹੜਾ ਉਹ ਇਹਨਾਂ ਨੂੰ ਤੇ ਸਿੱਖ ਕਮਿਊਨਿਟੀ ਨੂੰ ਜਿਹੜਾ ਇਸ ਦੇ ਵਿੱਚ ਝੱਲਣਾ ਜਿਹੜਾ ਉਹ ਪੈ ਗਿਆ। ਸੋ ਇਹ ਬੜੀ ਮੰਦਭਾਗੀ ਘਟਨਾ ਜਿਹੜੀ ਉਹ ਵਾਪਰੀ ਆ। ਪਰ ਉਹਨਾਂ ਨੇ ਜਿਹੜੀਆਂ ਹਰਜੋਤ ਸਿੰਘ ਜੀ ਗੱਲਾਂ ਦੇ ਵਿੱਚ ਇਹ ਵੀ ਚੀਜ਼ ਆਖੀ ਜਿਹੜੀ ਆਪਾਂ ਨੂੰ ਸਾਰਿਆਂ ਨੂੰ ਚਿੱਥਣੀ ਚਾਹੀਦੀ ਆ ਤੇ ਉਸ ਨੂੰ ਹਜ਼ਮ ਕਰਕੇ ਤੇ ਅੱਗੇ ਉਸ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਆ। ਉਹਨਾਂ ਨੇ ਮੰਗ ਕੀਤੀ ਵੀ ਭਾਈ ਤੁਸੀਂ ਗੁਪਤ ਰਹਿ ਕੇ ਵੀ ਜੇ ਤੁਹਾਨੂੰ ਲੱਗਦਾ ਤੁਹਾਡੀ ਕਮਿਊਨਿਟੀ ਦੇ ਬੰਦੇ ਕੋਈ ਗਲਤ ਕੰਮਾਂ ਦੇ ਵਿੱਚ ਹੈਗੇ ਨੇ ਤਾਂ ਤੁਸੀਂ ਗੁਪਤ ਰਹਿ ਕੇ ਵੀ ਉਹਨਾਂ ਦੀ ਸੂਚਨਾ ਸਾਨੂੰ ਤੁਸੀਂ ਦੱਸੋ, ਤੁਹਾਡੇ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਲੱਗੂਗਾ। ਸੋ ਇੱਥੋਂ ਇਹ ਵੀ ਜਿਹੜਾ ਪਤਾ ਲੱਗਦਾ ਵੀ ਕਮਿਊਨਿਟੀ ਦੇ ਕਈ ਲੋਕ ਇੰਨੇ ਕੁ ਜ਼ਿਆਦਾ ਗੰਦੇ ਕੰਮਾਂ 'ਚ ਗਲਦਾਨ ਹੋ ਚੁੱਕੇ ਆ, ਜਿਸ ਦਾ ਸੇਕ ਸਿੱਧਾ ਗੁਰਦੁਆਰਾ ਸਾਹਿਬ ਤੇ ਆ ਕੇ ਪਿਆ ਆ। ਤੁਸੀਂ ਹੁਣ ਅੰਦਾਜ਼ਾ ਜਿਹੜਾ ਉਹ ਲਾ ਲਓ, ਜਿਹੜੇ ਲੋਕ ਕਹਿੰਦੇ ਸੀ ਨਾ ਵੀ ਜਿਹੜੀ ਇਹ ਸੋਚਦੇ ਹੋਣਗੇ ਵੀ ਇਹਨਾਂ ਦਾ ਕੀ ਅਸਰ ਹੁੰਦਾ, ਲੈ ਸਾਨੂੰ ਕੀ ਫਰਕ ਪੈਣਾ, ਸਿੱਧਾ ਕਮਿਊਨਿਟੀ ਦੇ ਜਿਹੜੀ ਉਹ ਥਾਂ ਦੇ ਉੱਤੇ ਜਿੱਥੇ ਹਰ ਐਤਵਾਰ ਨੂੰ ਸੈਂਕੜੇ ਤੋਂ ਹਜ਼ਾਰਾਂ ਲੋਕ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਇਕੱਤਰ ਹੁੰਦੇ ਆ, ਉੱਥੇ ਆ ਕੇ ਇਸ ਚੀਜ਼ ਦਾ ਸਿੱਧਾ ਜਿਹੜਾ ਉਹ ਅਸਰ ਪਿਆ। ਕਮਿਊਨਿਟੀ ਦਾ ਇੱਕ ਅਪਸਟੈਂਡਿੰਗ ਬੰਦਾ, ਇੱਕ ਸੇਵਾਦਾਰ ਬੰਦਾ, ਪਿਛਲੇ ਲੰਮੇ ਅਰਸੇ ਤੋਂ ਸੇਵਾ ਕਰਦੇ ਜਿਹੜੇ ਆ ਰਹੇ ਸੀਗੇ, ਉਹਨਾਂ ਨੂੰ ਉੱਥੋਂ ਜਿਹੜਾ ਉਹ ਦਿਨ ਦਿਹਾੜੇ ਚਿੱਟੇ ਦਿਨ ਜਿਹੜਾ ਉਹ ਅਗਵਾ ਕਰਕੇ ਲੈ ਲਿਆ ਜਾਂਦਾ ਆ ਤੇ ਬਾਅਦ 'ਚ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਆ ਤੇ ਉਹਨਾਂ ਦੀ ਲਾਸ਼ ਉੱਥੋਂ ਕਈ ਮੀਲ ਦੂਰ ਦੂਜੀ ਜਿਹੜੀ ਉਹ ਕਾਊਂਟੀ ਦੇ ਵਿੱਚ ਜਾ ਕੇ ਉੱਥੋਂ ਜਿਹੜੀ ਲਾਸ਼ ਬਾਅਦ 'ਚ ਉਹਨਾਂ ਦੀ ਜਿਹੜੀ ਉਹ ਲੱਭਦੀ ਆ। ਸੋ ਕਾਊਂਟੀ ਦੇ ਜਿਹੜੇ ਸ਼ੈਰਿਫ ਆ ਉਹਨਾਂ ਨੇ ਕਲੀਅਰਲੀ ਬੇਨਤੀ ਕੀਤੀ ਸੰਗਤ ਨੂੰ ਵੀ ਜੇ ਤੁਹਾਨੂੰ ਪਤਾ ਆ ਵੀ ਤੁਹਾਡੇ ਇਰਦ ਗਿਰਦ ਕੋਈ ਇਦਾਂ ਦਾ ਕੰਮ ਹੋ ਰਿਹਾ ਆ, ਪੁੱਠਾ ਕੰਮ ਹੋ ਰਿਹਾ ਆ, ਤਾਂ ਉਹਦਾ ਬਾਰੇ ਸਾਨੂੰ ਦੱਸੋ ਤਾਂ ਜੋ ਅਸੀਂ ਇਸ ਗੰਦ ਨੂੰ ਇੱਥੋਂ ਕਲੀਅਰ ਕਰ ਸਕੀਏ। ਹੁਣ ਹਰਜੋਤ ਸਿੰਘ ਜੀ, ਇਸ ਤੋਂ ਵੱਡੀ ਵੇਕਅਪ ਕਾਲ ਕੀ ਹੋ ਸਕਦੀ ਆ ਸਿੱਖਾਂ ਨੂੰ? ਇਹਨੂੰ ਵੇਕਅਪ ਕਾਲ ਦੇ ਤੌਰ ਦੇ ਉੱਤੇ ਤੁਸੀਂ ਦੇਖੋ, ਜਿਹੜੇ ਪ੍ਰੋਪਗੈਂਡੇ ਕਰਨ ਵਾਲਿਆਂ ਨੂੰ ਫਿਰ ਬਹਾਨੇ ਕਿੱਡੇ ਮਿਲਦੇ ਆ। ਸੋ ਇੱਥੇ ਇਹ ਤਾਂ ਇੱਕ ਚੀਜ਼ ਤਾਂ ਕਲੀਅਰ ਆ ਵੀ ਕੁਛ ਕੁ ਆਪਣੇ ਜਿਹੜੀ ਕਮਿਊਨਿਟੀ ਦੇ ਬੰਦੇ ਇਦਾਂ ਦੇ ਪੁੱਠੇ ਕੰਮਾਂ ਦੇ ਵਿੱਚ ਲੱਗੇ ਹੋਏ ਨੇ, ਜਿਹਦੇ ਕਰਕੇ ਮਿਸਟੇਕਨ ਆਇਡੈਂਟੀਟੀ ਹੋਈ ਆ। ਫੜਨਾ ਕਿਸੇ ਨੂੰ ਸੀਗਾ ਤੇ ਸਜ਼ਾ ਇਹਨਾਂ ਨੂੰ ਵਿਚਾਰਿਆਂ ਨੂੰ ਭੁਗਤਣੀ ਜਿਹੜੀ ਉਹ ਪੈ ਗਈ ਆ, ਕਮਿਊਨਿਟੀ ਨੂੰ ਭੁਗਤਣੀ ਪੈ ਗਈ ਹੈ। ਗੁਰਦੁਆਰੇ ਦਾ ਨਾਮ ਐਵੇਂ ਜਿਹੜਾ ਉਹ ਚੱਕੜ ਦੇ ਵਿੱਚ ਘਸੀਟਿਆ ਜਿਹੜਾ ਹੋ ਗਿਆ ਹੈ, ਉਹ ਇਹਨਾਂ ਦਾ ਨਾਮ ਉਦਾਂ ਹੀ ਘਸੀਟਿਆ ਜਿਹੜਾ ਹੋ ਗਿਆ ਹੈ ਬਗੈਰ ਮਤਲਬ ਤੋਂ। ਸੋ ਉਹ ਲੋਕਾਂ ਦਾ ਐਕਸਪੋਜ਼ ਕਰਕੇ ਗੁਪਤ ਰਹਿ ਕੇ ਜਿਹੜੇ ਲੋਕ ਇਦਾਂ ਦੇ ਕੰਮਾਂ 'ਚ ਲੱਗੇ ਹੋਏ ਆ, ਉਹਨਾਂ ਨੂੰ ਜਲਦ ਤੋਂ ਜਲਦ ਉਹਨਾਂ ਦੇ ਉਲਟ ਤੁਸੀਂ ਜਿਹੜੀ ਆ ਭਾਈ ਸ਼ਿਕਾਇਤਾਂ ਕਰੋ ਤਾਂ ਜੋ ਆਪਣੀ ਕਮਿਊਨਿਟੀ ਨੂੰ ਕਲੀਨ ਅਪ ਜਿਹੜਾ ਉਹ ਆਪਾਂ ਕਰ ਸਕੀਏ ਤੇ ਆਪਣੀ ਕਮਿਊਨਿਟੀ ਅਮਨ ਸ਼ਾਂਤੀ ਦੇ ਨਾਲ, ਚੈਨ ਦੇ ਨਾਲ ਰਹਿ ਸਕਣ। ਜਿਹੜੇ ਇੱਥੇ ਇਨਸਾਫ ਦੀ ਮੰਗ ਕਰਨ ਦੀ ਗੱਲਾਂ ਕਰਦੇ ਆ ਆਪਾਂ, ਜਿਹੜੇ ਇੱਥੇ ਫਾਈਨੈਂਸ਼ੀਅਲ ਚੀਜ਼ਾਂ ਦੀ ਗੱਲ ਕਰਦੇ ਆ ਵੀ ਪਰਿਵਾਰਾਂ ਦੇ ਆਪਾਂ ਸੁੱਖ ਦੁੱਖ ਜਿਹੜੇ ਇੱਥੇ ਹੰਡਾਉਣੇ ਆ ਪਿੱਛੋਂ, ਸਾਰਾ ਕੁਝ ਠੀਕ ਕਰਨਾ ਆ ਤੇ ਕਿਉਂਕਿ ਉੱਥੇ ਆਪਾਂ ਨੂੰ ਪਰਸੀਕਿਊਟ ਕੀਤਾ ਜਾਂਦਾ, ਇੱਥੇ ਆਪਾਂ ਆਜ਼ਾਦੀ ਨਾਲ ਬੋਲ ਸਕਦੇ ਆ ਤੇ ਭਾਈ ਉਹ ਆਜ਼ਾਦੀ ਨਾਲ ਬੋਲਣ ਵਾਲੀ ਗੱਲ ਇਸ ਚੀਜ਼ ਦੇ ਵਿੱਚ ਵੀ ਜਿਹੜੀ ਆਪਾਂ ਲੈ ਕੇ ਆਈਏ
ਜਿਹਦੇ ਬਾਰੇ ਤੁਹਾਨੂੰ ਲੱਗਦਾ ਆ ਵੀ ਇਹ ਲੱਗੇ ਹੋਏ ਨੇ, ਜਿੱਦਾਂ ਕਾਊਂਟੀ ਦੇ ਜਿਹੜੇ ਸ਼ੈਰਿਫ ਨੇ ਇਹ ਸਿੱਧੀ ਜਿਹੜੀ ਆ ਉਹ ਸਪਸ਼ਟ ਸ਼ਬਦਾਂ ਦੇ ਵਿੱਚ ਹੀ ਜਿਹੜਾ ਉਹ ਕਿਹਾ ਵੀ ਸਾਨੂੰ ਆ ਕੇ ਦੱਸੋ ਤਾਂ ਜੋ ਅਸੀਂ ਕਲੀਨ ਅਪ ਜਿਹੜਾ ਇਸ ਚੀਜ਼ ਨੂੰ ਕਰ ਸਕੀਏ। ਤੇ ਕਹਿੰਦੇ ਵੀ ਤੁਹਾਡੀ ਜਿਹੜੀ ਗੱਲ ਆ ਗੁਪਤ ਰੱਖੀ ਜਾਊਗੀ। ਬਾਕੀ ਇੱਕ ਵਾਰੀ ਫੇਰ ਦੱਸ ਜਾਈਏ, ਗੁਰਦੁਆਰਾ ਸਾਹਿਬ ਨੂੰ ਤੇ ਅਵਤਾਰ ਸਿੰਘ ਬੁਲਟ ਜਿਹੜੇ ਆ ਉਹਨਾਂ ਨੂੰ ਟੋਟਲੀ ਜਿਹੜਾ ਇਹ ਉਹਨਾਂ ਨੇ ਐਗਜ਼ੋਨਰੇਟ ਕਰ ਦਿੱਤਾ ਆ ਵੀ ਉਹਨਾਂ ਦਾ ਇਸ ਕ੍ਰਾਈਮ ਦੇ ਨਾਲ ਕਿਸ ਦੇ ਨਾਲ ਕੋਈ ਸੰਬੰਧ ਨਹੀਂ ਸੀਗਾ, ਕਿਸੇ ਵੀ ਕ੍ਰਾਈਮ ਦੇ ਨਾਲ ਕੋਈ ਸੰਬੰਧ ਨਹੀਂ ਸੀਗਾ। ਤੇ ਇਹ ਇੱਕ ਜਿਹੜੇ ਕਹਿ ਲਓ ਵੀ ਬਾਈ ਸਟੈਂਡਰਡ ਦੇ ਤੌਰ ਦੇ ਉੱਤੇ ਇਨੋਸੈਂਟ ਜਿਹੜੇ ਬਿਲਕੁਲ ਸੀਗੇ ਤੇ ਇਨੋਸੈਂਟ ਵਿਕਟਮ ਦੇ ਤੌਰ ਦੇ ਉੱਤੇ ਉਹਨਾਂ ਦਾ ਜਿਹੜਾ ਉਹ ਕਤਲ ਇੱਥੇ ਕਰ ਦਿੱਤਾ ਗਿਆ ਹੈਗਾ ਆ ਜੀ। ਤੇ ਆਪਾਂ ਉਹ ਸ਼ੋਅ ਵੀ ਕਰਨੀ ਆ ਵੀਡੀਓ ਜੀ ਹਰਜੋਤ ਸਿੰਘ ਜੀ। ਮੈਂ ਬਸ ਇੱਕ ਹੀ ਜਿਹੜੇ ਆਪਾਂ ਸੈਕਿੰਡ ਦੇ ਵਿੱਚ ਆਪਾਂ ਆਪਣੇ ਜਿਹੜੇ ਦਰਸ਼ਕਾਂ ਦੇ ਨਾਲ ਜਿਹੜਾ ਇਸ ਨੂੰ ਆਪਾਂ ਪੇਸ਼ ਬਿਲਕੁਲ। ਸੋ ਇਹਦੇ ਸੰਬੰਧ ਵਿੱਚ ਇਹ ਵੀ ਆਪਣੇ ਜਿੰਨੇ ਸਾਡੇ ਸਰੋਤੇ ਦੱਸਦੇ ਜਾਈਏ, ਜਿਹੜੇ ਗੁਰੂ ਘਰ ਦੇ ਮੇਨ ਸੇਵਾਦਾਰ ਹੈਗੇ, ਪ੍ਰਬੰਧਕ ਹੈਗੇ ਭਾਈ ਧਰਮ ਸਿੰਘ ਹੁਣੀ, ਉਹਨਾਂ ਨੇ ਪੂਰੀ ਸੰਗਤ ਦੇ ਵਿੱਚ ਉਹਨਾਂ ਨੇ ਕਿਹਾ ਵੀ ਪਰਿਵਾਰ ਦਾ ਅਸੀਂ ਪੂਰਾ ਸਾਥ ਦੇਵਾਂਗੇ, ਉਹਨਾਂ ਦੇ ਰਹਿਣ ਲਈ ਜੋ ਵੀ ਹੋਊਗਾ। ਨਾਲ ਦੀ ਨਾਲ ਜੋ ਸਿੱਖ ਸੰਗਤਾਂ ਹੈ ਉਹਨਾਂ ਨੇ ਗੋ ਫੰਡ ਵੀ ਉਹਨਾਂ ਦੇ ਲਈ ਇਕੱਠਾ ਜਿਹੜਾ ਸ਼ੁਰੂ ਕੀਤਾ ਸੈਟਅਪ ਕੀਤਾ ਹੋਇਆ ਹੈਗਾ। ਆਲਰੇਡੀ ਮੈਂ ਦੇਖ ਰਿਹਾ ਸੀ ਤਕਰੀਬਨ $3.5 ਲੱਖ ਉਸ ਦੇ ਵਿੱਚ ਇਕੱਠਾ ਜਿਹੜਾ ਉਹ ਹੋ ਚੁੱਕਾ ਹੈਗਾ। ਸੋ ਜੇ ਕਿਸੇ ਨੇ ਸਪੋਰਟ ਕਰਨੀ ਆ ਉਹ ਉੱਥੇ ਜਾ ਕੇ ਤੁਸੀਂ ਕਰ ਸਕਦੇ ਆ, ਜਾਂ ਪਰਸਨਲੀ ਗੁਰੂ ਘਰ ਜਾ ਕੇ ਕਰ ਸਕਦੇ ਆ। ਬਿਲਕੁਲ। ਤੇ ਹਰਜੋਤ ਸਿੰਘ ਜੀ 3 ਛੋਟੇ ਬੱਚੇ ਆ, ਮੈਨੂੰ ਲੱਗਦਾ ਸਾਲ ਦੇ ਵੀ ਨਹੀਂ ਜਿਹੜੇ ਉਹ ਸੀਗੇ, ਤੇ ਟ੍ਰਿਪਲੇਟ ਉਹਨਾਂ ਦੇ ਜਿਹੜੇ ਉਹ ਹੋਏ ਸੀਗੇ। ਤੇ ਦੇਖੋ ਕਿਸ ਤਰੀਕੇ ਦੇ ਨਾਲ ਪਰਿਵਾਰ ਦੇ ਵਿੱਚ ਕੁਛ ਹੀ ਮਹੀਨਿਆਂ 'ਚ ਕਿੱਥੋਂ ਕਿੱਥੇ ਤੱਕ ਜਿਹੜਾ ਆ ਇਮੋਸ਼ਨਲੀ ਜਿਹੜਾ ਉਹ ਫਰਕ ਪੈ ਗਿਆ, ਤੇ ਕਮਿਊਨਿਟੀ ਨੂੰ ਵੀ ਇਸ ਦਾ ਬਹੁਤ ਵੱਡਾ ਜਿਹੜਾ ਧੱਕਾ ਆ ਹਰਜੋਤ ਸਿੰਘ ਜੀ ਲੱਗਾ ਆ ਵੀ ਇਹ ਹੋ ਜਿਹੜਾ ਉਹ ਕੀ ਗਿਆ ਗੁਰੂ ਘਰ ਦੇ ਉੱਥੋਂ ਆ ਕੇ ਇਦਾਂ ਦੇ ਕ੍ਰਿਮੀਨਲ ਮਾਈਂਡ ਆ ਕੇ ਉੱਥੋਂ ਉਹਨਾਂ ਨੂੰ ਅਗਵਾਹ ਕਰਕੇ ਲੈ ਜਾਂਦੇ ਆ, ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਲਾਸ਼ ਜਿਹੜੀ ਉਹ ਮਿਲਦੀ ਹੈ। ਬਹੁਤ ਅਫਸੋਸ ਵਾਲੀ ਗੱਲ ਆ ਜੋ ਅਵਤਾਰ ਸਿੰਘ ਬੁਲਟ ਹੁਣਾਂ ਦੇ ਨਾਲ ਵਾਪਰਿਆ। ਤੇ ਆਓ ਆਪਾਂ ਜਿਹੜੇ ਸ਼ੈਰਿਫ ਦੀ ਤੇ ਡੀਐਨਏ ਜੋ ਗੱਲ ਕੀਤੀ ਆ ਉਹ ਤੁਹਾਡੇ ਨਾਲ ਵੀਡੀਓ ਦੇ ਜ਼ਰੀਏ ਜਿਹੜੀ ਆ ਉਹ ਵੀ ਤੁਹਾਨੂੰ ਸ਼ੇਅਰ ਆਪਾਂ ਕਰਦੇ ਹੈਗੇ ਆ। ਇਹ ਗੁਰਦੁਆਰਾ ਸਾਹਿਬ ਜਿਹੜਾ ਲਾਈਵ ਉੱਥੋਂ ਬ੍ਰੌਡਕਾਸਟ ਸੀਗਾ, ਉਹਦੇ ਵਿੱਚੋਂ ਆਪਾਂ ਜਿਹੜੀ ਵੀਡੀਓ ਤੁਹਾਡੇ ਨਾਲ ਜਿਹੜੀ ਉਹ ਸਾਂਝੀ ਕਰ ਰਹੇ ਹਾਂ। Well, good morning. Thank you so much for inviting me here today and allowing me to be part of Temple this morning. It's always such an honor to come here and be with our community here at the Temple and represent the Sheriff's Office. I wish it wasn't on a day like this. I want to send my condolences to Mrs. Singh and the Singh family, and to his family, to Avatar's family here at the Temple. I'm so sorry for your loss. It's unspeakable what happened. And I'm here today to let you know that I and the power of my office are working 24 hours a day on this. Mr. Singh's back with us here in our county now. And I understand next Saturday there'll be services. And as I said, we've been working very, very hard on this. Our investigation is going very, very well as far as identifying the people who did this and holding them accountable. This is an ongoing investigation, so we don't want to say a whole lot to do anything that might damage that and risk holding these people accountable to the fullest account of the law. But know that we are working day and night, as I said, to bring these people to justice. And it's so frustrating, I know, for all of us that this evil has been brought to our home here at the Temple, that we've lost some of them that we love and care deeply about, that has served his community with honor and has never done anything to bring something on himself. He was an innocent person just out here helping other people of his community when this evil came and took him from us. So for the family, know that their husband, their father, his 3 beautiful young children who won't have their father to grow up with, know that this community
My community at the sheriff's office, the community here at the temple, and the Indian community are here for them, and we will support them in every way possible. I did want to touch a little bit on the people who brought this evil to our community here. These are folks that know what they are doing is wrong, and yet they engage in this thinking that there'll be no consequences for their actions. They think that they will just do their business and then go on, and that there'll be no consequences. They'll make quick money that will help them in their time of need. But now we see that not only will they pay for this, but our family here are the victims of this greed and this evil that has been brought here. So I ask, as I've asked before from you, to please, I need you to work with me. If you know things that are going on in your community, if you know people who are doing things that they should not be doing, whether it's people of your own community or people that are invited into this evil, we need you to reach out to us and tell us what's going on. Tell us who these people are that are engaged in these illegal activities, so that they don't expose your families and your children and your husband and wives to this type of horror. We are here for you. We will keep your names confidential. No one will know. You just need to reach out and let us know what's going on so that we can stop this, so that people know, do not come to our community and bring this type of grief and sorrow and death to our community. So please reach out to us. I know many people here are aware of a lot that's going on throughout the community, and those who are dabbling in things that they should not be. And we often think that that's just them and it won't affect us. Well, now we see that it affects all of us. All of us, when somebody is out there living a life that is contrary to what they should be doing. So please reach out, talk to us anonymously, and help us not only find justice for Avtar, who they called Bullet, because when he was young, he, I guess, was a pretty fast runner, and bring peace to his family, get closure for his family. And please stand by Mrs. Singh and the children for the rest of their lives. They're going to need this help in this community. So thank you for allowing me to be here. Please have confidence. I have confidence that we will get the people that are responsible for this. And I know our district attorney, DA Freitas, will hold them to full accountability of the law. So thank you again. Again, I apologize for this coming to your community. We feel your pain. We feel the same pain, and we will not stop until we get them. So now I'd like to introduce, it's my honor to introduce the District Attorney for San Joaquin County, Ron Freitas. Thank you, Sheriff. And to my friends in the Sikh community, I want to know that, like the Sheriff said, I hear your pain and I feel your pain. I'm here with the Sheriff and Supervisor Rickman today because we know you want justice. You want reassurance that your community is seen and heard. And I'm here today to let you know that we intend to find and convict those who committed this heinous act of violence. My attorneys and investigators have been working side by side with the Sheriff's Office from the initiation of this investigation. My victim witness advocate has been working with the family to bring them resources. And we have my director of victim witness advocacy here today, the Director, Gabriella Wargi.
We will get justice for Advart and his wife, his children, and for his community that I stand in front of today. And while I cannot speak specifically to the facts of this crime, I want you to know that Avatar Bullet was a completely innocent bystander and was in no way responsible for the evil that came to him. But also, as the sheriff said, this did happen here at the temple on this property. So people saw things, people know things. And because of that, to help all of us be safe, if you see something, if you saw something, if you know something, I need you to say something so that we can do something. From my family and the district attorney's office, you are in our thoughts and prayers. We are working 24/7 with the investigation, with the sheriff's office, with the support of our supervisor, Supervisor Rickman, to get justice for Avatar and to get justice for this community. Please help us if you can, and please keep us in your prayers also. Thank you. ਜੀ ਸੋ ਹਰਜੋਤ ਸਿੰਘ ਜੀ ਜਿਹੜੇ ਸ਼ੈਰਿਫ ਪੈਟਰਿਕ ਜਿਹੜੇ ਸੈਨ ਵਕੀਨ ਕਾਊਂਟੀ ਦੇ ਤੇ ਡਿਸਟ੍ਰਿਕਟ ਅਟਾਰਨੀ ਫਰੇਟਸ ਉਹਨਾਂ ਨੇ ਇਹ ਚੀਜ਼ ਜਿਹੜੀ ਉਹ ਦੋਨਾਂ ਨੇ ਸਪਸ਼ਟ ਦੱਸ ਦਿੱਤੀ ਵੀ ਹੀ ਵਾਜ਼ ਇਨੋਸੈਂਟ, ਹੀ ਵਾਜ਼ ਅ ਇਨੋਸੈਂਟ ਬਾਈਸਟੈਂਡਰ। ਵੀ ਉਹਨਾਂ ਦਾ ਜਿਹੜੇ ਵੀ ਕ੍ਰਾਈਮ ਦੇ ਬਾਰੇ ਕੋਈ ਚਰਚਾ ਹੋ ਰਹੀ ਆ ਉਹਨਾਂ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ ਸੀ। ਪਰ ਉਹਨਾਂ ਨੇ ਉਹੀ ਗੱਲ ਦੋਨਾਂ ਨੇ ਇਸ ਚੀਜ਼ ਨੂੰ ਜਿਹੜਾ ਦੁਹਰਾਇਆ ਵੀ ਅੱਖਾਂ ਨਾ ਮੀਟੋ, ਜੇ ਤੁਹਾਡੇ ਆਲੇ ਦੁਆਲੇ ਕੁਛ ਇੱਦਾਂ ਦੇ ਕੰਮ ਹੋ ਰਹੇ ਆ ਤਾਂ ਤੁਸੀਂ ਉਹਨੂੰ ਅਣਗੌਲਿਆ ਨਾ ਕਰੋ, ਕਿਰਪਾ ਕਰਕੇ ਇਹਨਾਂ ਨੂੰ ਜਾਣਕਾਰੀ ਦਿਓ। ਇੱਕ ਕਾਊਂਟੀ ਨਹੀਂ, ਇਹ ਸਾਰੇ ਕਾਊਂਟੀਆਂ ਦੇ ਲਈ ਇਹ ਸੇਮ ਹੀ ਮੈਸੇਜ ਹੋਣਾ ਚਾਹੀਦਾ ਆ ਤੇ ਹੈਗਾ ਵੀ ਆ। FBI ਵਾਲਿਆਂ ਦੀ ਟਿਪ ਲਾਈਨ ਓਪਨ ਹੁੰਦੀ ਆ, ਸਾਰੇ ਕਾਊਂਟੀ ਵਾਲਿਆਂ ਦੀ ਜਿਹੜੀ ਟਿਪ ਲਾਈਨ ਇੱਦਾਂ ਦੀ ਜਿਹੜੀ ਹੁੰਦੀ ਆ, ਤੁਸੀਂ ਅਨੋਨਿਮਸਲੀ ਯਾਨੀ ਕਿ ਗੁਪਤ ਰਹਿ ਕੇ ਤੁਹਾਡੀ ਸੂਚਨਾ ਦੱਸੇ ਬਗੈਰ, ਤੁਸੀਂ ਆਪਣੀ ਸੂਚਨਾ ਦੱਸੇ ਬਗੈਰ, ਆਪਣੀ ਜਾਣਕਾਰੀ ਦਿੱਤੇ ਬਗੈਰ ਤੁਸੀਂ ਇਹਨਾਂ ਗੱਲਾਂ ਨੂੰ ਜਿਹੜਾ ਉਹ ਦੱਸ ਸਕਦੇ ਹੈਗੇ ਆ। ਹੁਣ ਰਹੀ ਗੱਲ ਹਰਜੋਤ ਸਿੰਘ ਜੀ ਕਮਿਊਨਿਟੀ ਨੂੰ ਵੇਕਅਪ ਕਾਲ ਦੀ, ਵੀ ਜਾਗ ਜਾਓ ਜਿੰਨੀ ਜਲਦੀ ਹੋ ਸਕਦੇ ਆ ਉਹਨਾਂ ਜਿਹੜਾ ਉਹ ਫਾਇਦਾ ਆ। ਜੋ ਗ੍ਰਹਿਣ ਆਪਾਂ ਪੰਜਾਬ 'ਚ ਲੱਗਾ ਦੇਖਦੇ ਆ, ਜੋ ਆਪਣੇ ਗਵਾਂਢੀ ਮੁਲਕ ਕੈਨੇਡਾ ਦੇ ਵਿੱਚ ਜੋ ਆ ਉਹੀ ਅੱਗ ਜਿਹੜੀ ਇੱਥੇ ਤੱਕ ਪਹੁੰਚ ਰਹੀ ਆ। ਸੋ ਕਿੱਥੇ ਤੱਕ ਭੱਜਾਂਗੇ ਨਾ, ਆਪਾਂ ਗੱਲ ਇਹ ਆ ਵੀ ਕਿੱਥੇ ਤੱਕ ਜਿਹੜਾ ਤੁਸੀਂ ਜਾਣਾ। ਤੁਹਾਡੀ ਕਮਿਊਨਿਟੀ, ਤੁਹਾਡੇ ਭਾਈਚਾਰੇ 'ਚ ਜੇ ਇਹੀ ਗੰਦ ਹਰ ਥਾਂ ਦੇ ਉੱਤੇ ਪੈਂਦਾ ਰਿਹਾ ਤਾਂ ਫਿਰ ਆਪਾਂ ਜਾਣਾ ਕਿੱਥੇ ਆ। ਇਹ ਆਪਾਂ ਨੂੰ ਥੋੜ੍ਹਾ ਜਿਹਾ ਸੋਚੀਏ, ਵਿਚਾਰੀਏ ਤੇ ਇਹਦੇ ਤੇ ਐਕਸ਼ਨ ਜਿਹੜਾ ਉਹ ਲਈਏ। ਐਕਸ਼ਨ ਇਹੀ ਆ ਵੀ ਜਿਹੜੇ ਵੀ ਕੋਈ ਇੱਦਾਂ ਦਾ ਪੁੱਠਾ ਕੰਮ ਕਰਦਾ ਆ ਉਹਨੂੰ ਐਕਸਪੋਜ਼ ਕਰਕੇ ਤੇ ਉਹਨੂੰ ਜਿਹੜਾ ਆ ਬਣਦੀ ਸਜ਼ਾ ਉਹ ਮਿਲਣੀ ਚਾਹੀਦੀ ਆ। ਜਿਹੜੇ ਲੋਕ ਕਹਿੰਦੇ ਨੇ ਨਾ ਵੀ ਆਪਣਿਆਂ ਦਾ ਤੁਸੀਂ ਨਾਂ ਦੱਸਿਆ ਕਰੋ, ਮੈਨੂੰ ਇਹ ਲੱਗਦਾ ਆ ਹਰਜੋਤ ਸਿੰਘ ਜੀ, ਕਿਉਂਕਿ ਉਹ ਆਪ ਸ਼ਾਇਦ ਉੱਦਾਂ ਦੇ ਕੰਮ ਕਰਦੇ ਜਿਹੜੇ ਲੋਕ ਕਹਿੰਦੇ ਹੁੰਦੇ ਆ ਵੀ ਆਪਣਿਆਂ ਨੂੰ ਤੁਸੀਂ ਨਾ ਐਕਸਪੋਜ਼ ਜਿਹੜਾ ਉਹ ਕਰੋ। ਜਿਹੜੇ ਕੰਮ ਪੁੱਠੇ ਕਰਦੇ ਹੁੰਦੇ ਆ ਉਹ ਕਹਿੰਦੇ ਹੁੰਦੇ ਆ ਵੀ ਇੱਦਾਂ ਨਾ ਕਰੋ। ਥੋੜ੍ਹੇ ਦਿਨ ਪਹਿਲਾਂ ਸੈਨ ਹੋਜੇ ਤੋਂ ਇੱਕ ਬੰਦਾ ਫੜਿਆ ਸੀਗਾ ਪੰਜਾਬੀ, ਉਹ ਕਹਿੰਦੇ ਫੋਟੋ ਕਿਉਂ ਪਾਈ? ਫੋਟੋ ਕਿਉਂ ਨਾ ਪਾਈਏ? ਤੁਹਾਡੇ ਬੱਚਿਆਂ ਦੇ ਨਾਲ, ਸਾਡੇ ਬੱਚਿਆਂ ਦੇ ਨਾਲ ਜੇ ਉਹ ਇੱਦਾਂ ਦਾ ਬੰਦਾ ਆਲੇ ਦੁਆਲੇ ਹੋਊਗਾ ਤੇ ਫਿਰ ਤੁਸੀਂ ਚਾਹੋਗੇ ਵੀ ਤੁਹਾਡੇ ਬੱਚੇ ਉਸ ਅਜਿਹੇ ਕਰਤੂਤੀ ਬੰਦਿਆਂ ਦੇ ਲਾਗੇ ਜਿਹੜੇ ਹੋਣ। ਸੋ ਇਸ ਲਈ ਫੋਟੋ ਪਾਉਣੀ ਚਾਹੀਦੀ ਆ, ਇਸ ਲਈ ਐਕਸਪੋਜ਼ ਕਰਨੇ ਚਾਹੀਦੇ ਆ। ਤੇ ਜਿਹੜੇ ਲੋਕ ਕਹਿੰਦੇ ਆ ਨਾ ਵੀ ਐਵੇਂ ਬਦਨਾਮ ਕਰਦੇ, ਉਹਨਾਂ ਨੂੰ ਬਦਨਾਮ ਨਹੀਂ ਕਰਦੇ, ਉਹ ਰਿਐਲਿਟੀ ਆ, ਉਹ ਤੋਂ ਤੁਸੀਂ ਭੱਜ ਨਹੀਂ ਸਕਦੇ। ਉਹ ਜਿਹਨੇ ਕ੍ਰਾਈਮ ਕੀਤਾ ਉਹ ਕ੍ਰਿਮੀਨਲ ਹੀ ਉਹਨੂੰ ਆਖਿਆ ਜਾਣਾ ਆ। ਉਹ ਕੋਈ ਦੁੱਧ ਧੋਤਾ ਨਹੀਂ ਹੋ ਜਾਣਾ ਵੀ ਕੋਈ ਜਿਹੜੀ ਵਾਸ਼ਿੰਗ ਮਸ਼ੀਨ 'ਚ ਪਾਇਆ ਤੇ ਟਾਈਟ ਪਾਤਾ ਤੇ ਉੱਤੋਂ ਦੀ ਬੰਦਾ ਜਿਹੜਾ ਸਾਫ ਸੁਥਰਾ ਨਿਕਲ ਕੇ ਸਾਹਮਣੇ ਜਿਹੜਾ ਉਹ ਆ ਜਾਊਗਾ। ਕਈ ਵਾਰੀ ਤੇ ਇਹ ਲੱਗਦਾ ਹੁੰਦਾ ਵੀ ਜਿਹੜੇ ਲੋਕ ਆਪ ਇਦਾਂ ਦਾ ਕੰਮ ਕਰਤੂਤ ਕਰਦਾ ਚਾਹੁੰਦੇ ਆ ਜਾਂ ਕਰਦੇ ਆ, ਉਹਨਾਂ ਨੂੰ ਇਹ ਡਰ ਹੁੰਦਾ ਵੀ ਜੇ ਕਿਤੇ ਅਸੀਂ ਫੜੇ ਗਏ ਤੇ ਸਾਡਾ ਕੋਈ ਸਾਥ ਦਊਗਾ ਕਿ ਨਹੀਂ ਦਊਗਾ। ਨਹੀਂ, ਕੋਈ ਨਹੀਂ ਸਾਥ ਦਊਗਾ ਤੁਹਾਡਾ। ਬਿਲਕੁਲ। ਸੋ ਇਹ ਸਾਰੇ ਚੋਂ ਇੱਕ ਤਾਂ ਇਹ ਆ ਵੀ ਆਪਾਂ ਸਾਰੇ ਜਿਹੜੇ ਗੁਰੂ ਘਰ ਦੇ ਸੇਵਾਦਾਰ ਆ, ਪਰਿਵਾਰ ਆ ਭਾਈ ਅਵਤਾਰ ਸਿੰਘ ਦਾ, ਉਹਨਾਂ ਦਾ ਸਾਥ ਦਿਓ, ਪ੍ਰਬੰਧਕਾਂ ਦਾ ਸਾਥ ਦਿਓ। ਬਾਕੀ ਜਿਹੜੀ ਸ਼ੈਰਿਫ ਆ, ਉੱਥੇ ਦੀ ਪੁਲਿਸ ਆ, ਉਹਦਾ ਸਾਥ ਦਿਓ। ਹਜੇ ਤੱਕ ਤਾਂ ਉਹ ਕਹਿ ਰਿਹਾ ਵੀ ਅਸੀਂ ਪੂਰੀ ਇਨਵੈਸਟੀਗੇਟ ਕਰਾਂਗੇ, ਪਰ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਅੱਜ ਤੋਂ 4 ਸਾਲ ਪਹਿਲਾਂ ਮਰਸਡ ਦੇ ਵਿੱਚ ਅਕਤੂਬਰ 2022 ਦੇ ਵਿੱਚ 2 ਭਰਾਵਾਂ ਨੂੰ ਤੇ ਇੱਕ ਉਹਨਾਂ ਦੀ ਵਾਈਫ ਤੇ ਇੱਕ ਬੱਚੀ 8 ਮਹੀਨਿਆਂ ਦੀ ਜਿਹੜੀ ਰੋਹੀ ਪਰਿਵਾਰ ਸੀ, ਉਹਨਾਂ ਨੂੰ ਕਿਡਨੈਪ ਕਰਕੇ ਜਦੋਂ ਮਾਰ ਦਿੱਤਾ ਗਿਆ ਸੀ।
ਤੇ ਅੱਜ ਤੱਕ ਵੀ, ਹਾਲਾਂਕਿ ਇਹ 2 ਬੰਦੇ ਜਿਹੜੇ ਅਰੈਸਟ ਹੋਏ ਸੀ, ਇੱਕ ਬਾਹਰ ਘੁੰਮ ਰਿਹਾ ਆਲਰੇਡੀ, ਹਾਂਜੀ, ਉਹਦਾ ਹਜੇ ਦੂਜੇ ਦਾ ਡਿਸੀਜਨ ਹੀ ਨਹੀਂ ਹਜੇ ਤੱਕ ਹੋਇਆ ਕੁਝ ਵੀ। ਟ੍ਰਾਇਲ ਹੀ ਨਹੀਂ ਸ਼ੁਰੂ ਸੋ ਹੋਇਆ, ਡਿਸੀਜਨ ਕੀ ਹੋਣਾ ਜ- ਹਰਜੋਤ ਸਿੰਘ ਜੀ? ਬਿਲਕੁਲ, ਸੋ ਆਪਣੀ ਕਮਿਊਨਿਟੀ ਨੂੰ ਪੂਰਾ ਪ੍ਰੈਸ਼ਰ ਬਣਾ ਕੇ ਰੱਖਣਾ ਪੈਣਾ ਹੈਗਾ ਆ, ਜਿਹੜੀਆਂ ਅਥਾਰਟੀਜ਼ ਆ ਉਹਨਾਂ ਦੇ ਉੱਤੇ। ਬਿਲਕੁਲ ਜੀ, ਬਿਲਕੁਲ। ਸੋ ਤੇ ਇੱਥੇ ਜਿਹੜਾ ਹਰਜੋਤ ਸਿੰਘ ਜੀ, ਆਪਾਂ ਇੱਕ ਬ੍ਰੇਕ ਵੀ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਆ ਤੇ ਹੋਰ ਖਬਰਾਂ ਦੇ ਉੱਤੇ ਜਿਹੜੀ ਉਹ ਆਪਾਂ ਨਜ਼ਰ ਮਾਰਾਂਗੇ। ਤੇ ਇੱਕ ਵਾਰੀ ਫੇਰ ਆਪਾਂ ਜਿਹੜੇ ਸ਼ੈਰਿਫ ਪੈਟਰਿਕ, ਜਿਹੜੇ ਸੈਨ ਮਕੀਨ ਕਾਊਂਟੀ ਦੇ, ਤੇ ਸੈਨ ਮਕੀਨ ਕਾਊਂਟੀ ਦੇ ਜਿਹੜੇ ਡਿਸਟ੍ਰਿਕਟ ਅਟਾਰਨੀ ਆ ਫਰੇਟਸ, ਉਹਨਾਂ ਦੀ ਗੱਲ ਨੂੰ ਦੁਹਰਾਉਂਦੇ ਹੋਏ ਦੱਸਦੇ ਜਾਈਏ, ਅਵਤਾਰ ਸਿੰਘ ਟੋਟਲੀ ਇਨੋਸੈਂਟ ਸੀਗੇ, ਇਨੋਸੈਂਟ ਬਾਈਸਟੈਂਡਰ ਸੀਗੇ, ਉਹਨਾਂ ਦਾ ਇਸ ਕ੍ਰਾਈਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀਗਾ। ਤੇ ਸੋ ਉਹਨਾਂ ਨੂੰ ਤੇ ਗੁਰਦੁਆਰਾ ਸਾਹਿਬ ਨੂੰ ਨਾ ਗੁਰਦੁਆਰਾ ਸਾਹਿਬ ਦਾ ਕਿਸੇ ਤਰ੍ਹਾਂ ਦਾ ਕੋਈ ਲਿੰਕ ਜਾਂ ਕੋਈ ਜਿਹੜਾ ਉੱਤੇ ਕੋਈ ਕ੍ਰਿਮੀਨਲ ਜਾਂ ਕਿਸੇ ਤਰ੍ਹਾਂ ਦੀ ਗੱਲਬਾਤ ਆ। ਜੀ, ਹਾਂ ਠੀਕ ਆ, ਹਾਂ ਵੀ ਉੱਥੇ ਉਹਨਾਂ ਦੇ ਹਾਂ ਚਾਰ ਦੀਵਾਰੀ ਦੇ ਵਿੱਚ ਹੋਇਆ, ਬੰਦਾ ਉੱਥੋਂ ਚੱਕ ਹੋਇਆ, ਪਰ ਇਹਦਾ ਮਤਲਬ ਇਹ ਨਹੀਂ ਵੀ ਉੱਥੇ ਕੁਝ ਜਿਹੜਾ ਉਹ ਹੋ ਰਿਹਾ ਸੀਗਾ ਜੀ। ਤੇ ਆਪਾਂ ਜਿਹੜਾ ਹਰਜੋਤ ਸਿੰਘ ਜੀ ਇੱਥੇ ਬ੍ਰੇਕ ਲੈ ਕੇ ਤੇ ਫਿਰ ਵਾਪਸ ਮੁੜਦੇ ਆ, ਖਬਰਾਂ ਦਾ ਸਿਲਸਿਲਾ ਜਾਰੀ ਰਹੇਗਾ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਸੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅਗਲੀਆਂ ਦੋ ਬਹੁਤ ਇੰਪੋਰਟੈਂਟ ਖਬਰਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਖਾਸ ਕਰਕੇ ਸਟਾਕ ਮਾਰਕੀਟ ਨੂੰ ਲੈ ਕੇ ਤੇ ਨਾਲ ਦੀ ਨਾਲ ਜੋ ਆਪਣੇ ਗੁਆਂਢੀ ਮੁਲਕ ਮੈਕਸੀਕੋ 'ਚ ਵਾਪਰ ਰਿਹਾ ਹੈਗਾ। ਉਸ ਤੋਂ ਪਹਿਲਾਂ ਹਰਜੋਤ ਸਿੰਘ ਜੀ ਇੱਕ ਮਿੰਟ ਹੀ, ਸੌਰੀ ਮੈਂ ਇੱਕ ਮਿੰਟ ਹੀ ਜਿਹੜਾ ਉਹ ਲੈਣਾ ਆ। ਕਈ ਕਾਲਸ ਆ ਰਹੀਆਂ ਜਿਹੜੀਆਂ ਗੋ ਫੰਡ ਮੀ ਨੂੰ ਜਿਹੜਾ ਉਹ ਲੈ ਕੇ ਅਫਸੋਸ ਵਾਲੀ ਗੱਲ ਆ ਹਰਜੋਤ ਸਿੰਘ ਜੀ ਵੀ ਐਡੀ ਵੱਡੀ ਟ੍ਰੈਜਡੀ ਹੋਈ ਹੋਵੇ ਤੇ ਜਿਹੜੀਆਂ ਗਿਰਜਾਂ ਆ ਉਹ ਫਿਰ ਵੀ ਹਟਦੀਆਂ ਨਹੀਂ। ਅਵਤਾਰ ਸਿੰਘ ਦੇ ਨਾਂ ਦੇ ਉੱਤੇ ਪਤਾ ਨਹੀਂ ਕਿੰਨੇ ਨੇ ਜਿਹੜੇ ਆ ਉਹ ਗੋ ਫੰਡ ਮੀ ਜਿਹੜੇ ਉਹ ਚਲਾ ਦਿੱਤੇ ਆ। ਜਿਹੜਾ ਅਧਿਕਾਰਤ ਹੈਗਾ ਆ ਜਿਹਦੇ ਵਿੱਚ ਗੁਰਦੁਆਰਾ ਸਾਹਿਬ ਇਨਵੋਲਵ ਆ, ਉਹਦੇ ਤੇ ਹੀ ਜੇ ਤੁਸੀਂ ਭਾਈ ਕਿਸੇ ਨੇ ਮਦਦ ਕਰਨੀ ਆ ਤਾਂ ਉਹਦੇ ਤੇ ਹੀ ਕਰਿਓ। ਮੈਂ ਦੇਖ ਰਿਹਾ ਸੀਗਾ ਕਿਸੇ ਨੇ ਟ੍ਰੇਸੀ ਤੋਂ, ਕਿਸੇ ਨੇ ਬੇਕਰਸਫੀਲਡ ਤੋਂ, ਹੋਰ ਵੀ ਕਈਆਂ ਨੇ ਸਪੋਰਟ ਦੇ ਨਾਂ ਦੇ ਉੱਤੇ ਅਵਤਾਰ ਸਿੰਘ ਜੀ ਦੇ ਪਰਿਵਾਰ ਦੀ ਸਪੋਰਟ ਦੇ ਨਾਂ ਦੇ ਉੱਤੇ ਗੋਫੰਡਮੀ ਜਿਹੜੇ ਆ ਉੱਥੇ ਚਲਾ ਦਿੱਤੇ ਆ। ਇਹ ਇੱਕ ਪਲੇਟਫਾਰਮ ਦਾ ਪਤਾ ਆ ਸਾਨੂੰ, ਹੋਰ ਪਤਾ ਨਹੀਂ ਕਿੰਨੇ ਕੁ ਹੋਰ ਇਦਾਂ ਦੇ ਜਿੱਥੇ ਮਨੀ ਇਦਾਂ ਇਕੱਠੀ ਕੀਤੀ ਜਾਂਦੀ ਆ ਉਹਦੇ ਤੇ ਕਿੱਤੇ ਜਾ ਰਹੇ ਆ। ਸੋ ਪਲੀਜ਼ ਆਪਾਂ ਟਰਾਈ ਕਰਾਂਗੇ ਰਾਜਕਰਮਵੀਰ ਸਿੰਘ ਜੀ, ਜੇ ਪ੍ਰਬੰਧਕ ਨੇ ਕਿਸੇ ਨੇ ਫੋਨ ਚੱਕਿਆ ਨਾ ਐਂਡ ਦੇ ਪ੍ਰੋਗਰਾਮ ਤੇ ਵੀ ਕਿਹੜਾ ਸਹੀ ਆ ਜੀ ਜੀ ਉਹਦੇ ਨਾਲ ਗੱਲ ਕਰ ਲਾਂਗੇ। ਤੁਸੀਂ ਫੋਨ ਟਰਾਈ ਕਰ ਲਿਓ, ਮੈਂ ਟਰਾਈ ਤੇ ਆਪਾਂ ਤਦ ਤੱਕ ਖਬਰਾਂ ਕਰ ਲੈਂਦੇ ਹਾਂ। ਤੇ ਸਟਾਕ ਮਾਰਕੀਟ ਦੀ ਜੇ ਗੱਲ ਕਰਦੇ ਜਾਈਏ, ਜਿਸ ਟਾਈਮ ਆਪਾਂ ਤੁਹਾਡੇ ਨਾਲ ਰਾਈਟ ਨਾਓ 9:43 ਕੈਲੀਫੋਰਨੀਆ ਦੇ ਸਮੇਂ ਮੁਤਾਬਕ ਗੱਲਬਾਤ ਕਰ ਰਹੇ ਹਾਂ, ਸਟਾਕ ਮਾਰਕੀਟ 'ਚ ਬਹੁਤ ਵੱਡਾ ਅੱਜ ਝਟਕਾ ਲੱਗਾ ਆ। 840 ਪੁਆਇੰਟ ਡਾਓ ਜੋਨ ਇੰਡਸਟਰੀਅਲ ਡਾਊਨ ਹੈਗਾ, ਨੈਸਡੈਕ 1.2% ਡਾਊਨ ਆ। ਜਿਹੜਾ ਬਿਟਕੋਇਨ ਆ ਉਹ 65,000 ਤੋਂ ਥੱਲੇ ਚਲ ਗਿਆ ਹੈਗਾ, 5% ਡਾਊਨ ਗਿਆ ਆ। ਇੱਕ ਹੋਇਆ ਕਿਉਂ? ਕਿਉਂਕਿ ਪਿਛਲੇ ਹਫ਼ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਜੋ ਟੈਰਿਫ ਲਾਏ ਹੈਗੇ ਆ ਬਾਕੀ ਮੁਲਕਾਂ ਦੇ ਉੱਤੇ, ਉਹਦੇ ਸੰਬੰਧ ਦੇ ਵਿੱਚ ਸੁਪਰੀਮ ਕੋਰਟ ਦਾ ਇਹ ਡਿਸੀਜਨ ਆਇਆ ਸੀ ਵੀ ਟੈਰਿਫ ਸਹੀ ਨਹੀਂ ਹੈਗੇ, ਇਹ ਲੀਗਲ ਨਹੀਂ ਹੈਗੇ। ਪਰ ਉਹ ਤੋਂ ਬਾਅਦ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਹੋਰ ਜਿਹੜੇ ਮੁੱਦੇ ਆ ਉਹਨਾਂ ਦੇ ਉੱਤੇ ਬੇਸ ਕਰਕੇ 10% ਜਿਹੜਾ ਟੈਰਿਫ ਆ ਸਾਰੇ ਮੁਲਕਾਂ ਦੇ ਉੱਤੇ 15 ਕਰਤਾ ਹੁਣ ਜੇ ਅੱਜ ਉਹਨੂੰ 15% ਕਰਤਾ ਹੈ, ਜਿਹਦੇ ਕਰਕੇ ਜਿਹੜਾ ਸਟਾਕ ਮਾਰਕੀਟ ਨੂੰ ਬਹੁਤ ਵੱਡਾ ਝਟਕਾ ਲੱਗਾ। ਤੇ ਬਿਟਕੋਇਨ ਬਹੁਤ, ਉਹ ਵੀ ਇਹੀ ਸੋਸ਼ਲ ਮੀਡੀਆ ਵਾਲਾ ਕੰਮ ਹੁੰਦਾ ਨਾ, ਲੋਕ ਇੱਕ ਦੂਜੇ ਮਗਰ ਦੇਖ ਕੇ ਲੈ ਲੈਂਦੇ ਆ। ਇੱਕ ਟਾਈਮ ਤੇ ਅਕਤੂਬਰ 'ਚ 1,25,000 ਉਹਦੀ ਵੈਲਿਊ ਸੀ ਬਿਟਕੋਇਨ ਦੀ, ਦੇਖ ਲਓ। ਹੁਣ ਜਿਹੜੀ ਕਿ 65,000 ਆ ਇਸ ਟਾਈਮ ਦੇ ਉੱਤੇ, ਅਕਤੂਬਰ ਤੋਂ ਲੈ ਕੇ ਤੇ ਫਰਵਰੀ ਤਾਈਂ। ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਯੂਰਪ ਨੇ ਉਧਰੋਂ ਜਿਹੜੇ ਹਰਜੋਤ ਸਿੰਘ ਜੀ ਯੂਐਸ ਦੇ ਨਾਲ ਜਿਹੜੀਆਂ ਟ੍ਰੇਡ ਡੀਲ ਕਰਨੀ ਸੀਗੀ ਉਹ ਤੇ ਬ੍ਰੇਕ ਲਾਤੀ ਆ ਜਦੋਂ ਟਰੰਪ ਹੁਣਾਂ ਨੇ 15% ਗਲੋਬਲ ਟੈਰਿਫ ਦੀ ਜਿਹੜੀ ਕਹਿਤੀ ਆ ਵੀ ਮੈਂ ਲੱਗਾ ਜੀ ਲਾਉਣ ਟੈਰਿਫ, ਸੁਪਰੀਮ ਕੋਰਟ ਦੇ ਫੈਸਲੇ ਦੇ ਉਲਟ ਜਾ ਕੇ। ਸੋ ਸੁਪਰੀਮ ਕੋਰਟ ਨੂੰ ਵੀ ਜਿਹੜੇ ਟਿੱਚ ਜਾਣਦੇ ਆ ਜਿਹੜੇ, ਤੇ ਉਹ ਫਿਰ ਉਹਨੂੰ ਸਰਕਾਰ ਕਵਾਂਗੇ, ਉਹਨੂੰ ਅਥੋਰੀਟੇਰੀਅਨ ਕਹਿਣਾ ਆ। ਇਹ ਵੀ ਜਿਹੜਾ ਆ ਉਹ ਦੇਖਣ ਵਾਲੀ ਜਿਹੜੀ ਗੱਲ ਹੈਗੀ ਆ। ਸੋ EU ਨੇ ਜਿਹੜੀਆਂ ਬ੍ਰੇਕ ਲਾਤੀਆਂ, EU ਵਾਲੇ ਦੇ ਕਈ ਮੁਲਕ ਹੁਣੇ ਚਾਈਨਾ ਜਾ ਕੇ ਡੀਲਾਂ ਕਰਕੇ ਆਏ ਆ। ਇੱਧਰ ਸਾਡੇ ਜਿਹੜੇ ਰਾਜਪਤੀ ਇਹਨਾਂ ਨੂੰ ਲੱਤਾਂ ਮਾਰ ਕੇ ਪਤਾ ਨਹੀਂ ਭਜਾ ਰਹੇ ਆ। ਰੂਬੀਓ ਹੋਣੀ ਅਜੇ ਥੋੜੇ ਦਿਨ ਪਹਿਲਾਂ ਜਾ ਕੇ ਆਏ ਸੀ, ਕਹਿੰਦੇ ਵੀ ਇਦਾਂ ਨਹੀਂ ਹੋ ਸਕਦਾ ਵੀ ਵੈਸਟ ਦਾ ਤੇ ਆਪਸ ਦੇ ਵਿੱਚ ਸਾਡੇ ਜਿਹੜੇ ਰਿਸ਼ਤੇ ਆ ਉਹ ਤਾਰ ਜਿਹੜੇ ਹੋ ਜਾਣਗੇ, ਬੜੇ ਪੁਰਾਣੇ ਸੰਬੰਧ ਨੇ। ਪਰ ਅੱਜ ਕੱਲ ਦੇ ਹਾਲਾਤ ਜੋ ਚੱਲ ਰਹੇ ਆ, ਸੋ ਕਿਹਾ ਨਹੀਂ ਜਾ ਸਕਦਾ ਵੀ ਊਂਠ ਨੇ ਕਿਸ ਕਰਵਟ ਜਿਹੜਾ ਉਹ ਬੈਠ ਜਾਣਾ ਆ। EU ਨੇ ਜਿਹੜੀਆਂ ਬ੍ਰੇਕ ਲਾ ਦਿੱਤੀਆਂ ਆ US ਦੇ ਜਿਹੜੇ ਟ੍ਰੇਡ ਡੀਲ ਨੂੰ। ਅਜੇ ਕੁਝ ਮਹੀਨੇ ਪਹਿਲਾਂ ਹੀ ਜਿਹੜੇ ਹਰਜੋਤ ਸਿੰਘ ਜੀ ਇਹਨਾਂ ਨੇ ਸਕਾਟਲੈਂਡ ਜਦੋਂ ਗਏ ਸੀਗੇ ਟਰੰਪ ਹੁਣੀ, ਉਦੋਂ ਇਹ ਮਿਲੇ ਸੀਗੇ, ਮੁਲਾਕਾਤ ਇਹਨਾਂ ਦੀ ਉੱਥੇ ਹੋਈ ਸੀਗੀ। EU ਦੀ ਜਿਹੜੀ ਕਮਿਸ਼ਨ ਦੀ ਪ੍ਰੈਜ਼ੀਡੈਂਟ ਹੈਗੀ ਆ ਉਰਸੁਲਾ ਵੌਨ ਡਰ ਲੈਨ, ਉਸ ਦੇ ਜਿਹੜੇ ਉਹ ਨਾਲ। ਤੇ ਹੁਣ ਬਿਆਨ ਜਿਹੜਾ ਉਹ ਆ ਗਿਆ, ਕਹਿੰਦੇ ਵੀ ਐਮਰਜੈਂਸੀ ਮੀਟਿੰਗ ਹੋਈ ਆ ਬਰਸਲ ਦੇ ਵਿੱਚ ਤੇ ਉਹਨਾਂ ਨੇ ਕਿਹਾ ਵੀ ਅਨਸਰਟਨ ਆ ਕੰਮ। ਸੋ ਹਾਲ ਦੀ ਘੜੀ ਉਹਨਾਂ ਨੇ ਇੱਕ ਹਿਸਾਬ ਦੇ ਨਾਲ US ਦੇ ਨਾਲ ਜਿਹੜੀ ਟ੍ਰੇਡ ਡੀਲ ਸਮਝੌਤਾ ਜਿਹੜਾ ਹੋਇਆ ਸੀ ਉਸ ਨੂੰ ਪੂਰੀਆਂ ਕਰਨ ਤੋਂ ਹੱਥ ਜਿਹੜੇ ਉਹ ਪਿੱਛੇ ਜਿਹੜੇ ਉਹ ਖਿੱਚੇ ਹੈਗੇ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਅੱਜ ਪਾਇਆ ਵੀ ਜਿਹੜਾ ਵੀ ਮੁਲਕ ਕੋਈ ਪਲੇ ਗੇਮ ਕਰ ਰਿਹਾ ਹੈਗਾ ਸੁਪਰੀਮ ਕੋਰਟ ਦੇ ਡਿਸੀਜਨ ਦੇ ਸੰਬੰਧ ਦੇ ਵਿੱਚ, ਤੇ ਕਈ ਸਾਲਾਂ ਤੋਂ ਅਮਰੀਕਾ ਨੂੰ ਦਹਾਕਿਆਂ ਤੋਂ ਰਿਪ ਆਫ ਕਰ ਰਹੇ ਹੈਗੇ ਆ, ਈਵਨ ਡੈਕਡਸ ਦੇ ਵਿੱਚ ਉਹਨਾਂ ਨੇ ਮੈਂਸ਼ਨ ਕੀਤਾ ਵੀ ਉਹਨਾਂ ਦੇ ਉੱਤੇ ਟੈਰਿਫ ਜ਼ਰੂਰ ਲਾਏ ਜਾਊਗੇ। ਇਹ ਉਹਨਾਂ ਨੇ ਆਪਣਾ ਜਿਹੜਾ ਅੱਜ ਸੋਸ਼ਲ ਮੀਡੀਆ ਦੇ ਉੱਤੇ ਬਿਆਨ ਦਿੱਤਾ ਹੈ। ਪਿਛਲੇ ਸਾਲ ਵੀ ਇਹਨਾਂ ਮਹੀਨਿਆਂ ਦੇ ਵਿੱਚ ਹਰਜੋਤ ਸਿੰਘ ਜੀ ਟੈਰਿਫ ਦਾ ਦੌਰ ਜਿਹੜਾ ਉਹ ਚੱਲਿਆ ਸੀਗਾ, ਸ਼ੁਰੂਆਤ ਜਿਹੜੀ ਹੋਈ ਸੀ ਲਿਬਰੇਸ਼ਨ ਡੇ ਤੇ ਉਹ ਸਾਰੀਆਂ ਜਿਹੜੀਆਂ ਚੀਜ਼ਾਂ। ਸੋ ਆਪਾਂ ਦੁਬਾਰਾ 1 ਸਾਲ ਬਾਅਦ ਫਿਰ ਆਪਾਂ ਉਸੇ ਹੀ ਦੌਰ ਦੇ ਵਿੱਚੋਂ ਟੈਰਿਫ ਵਾਰ, ਟ੍ਰੇਡ ਵਾਰ ਜਿਹਨੂੰ ਨਾਂ ਦਿੱਤੇ ਗਏ ਸੀਗੇ ਵੱਖ-ਵੱਖ
ਟਰੰਪ ਉਹਨਾਂ ਨੇ ਲਿਬਰੇਸ਼ਨ ਡੇ ਨਾਮ ਜਿਹੜਾ ਉਸਨੂੰ ਦਿੱਤਾ ਸੀਗਾ 2 ਅਪ੍ਰੈਲ ਵਾਲੇ ਇੱਕ ਜਿਹੜੇ ਉਹ ਪ੍ਰੋਗਰਾਮ ਨੂੰ। ਸੋ ਆਪਾਂ ਉਸੇ ਹੀ ਦੌਰ ਦੇ ਵਿੱਚੋਂ ਇੱਕ ਵਾਰੀ ਫੇਰ ਨਿਕਲ ਰਹੇ ਹੈਗੇ ਆ। ਹੁਣ ਜਿਹੜੀ ਹਰਜੋਤ ਸਿੰਘ ਜੀ ਆਪਣੇ ਗਵਾਂਢੀ ਮੁਲਕ ਮੈਕਸੀਕੋ ਦੀ ਗੱਲ ਕਰਦੇ ਆ, ਅਲ ਮੈਂਚੋ ਨੂੰ ਕਹਿੰਦੇ ਜੀ ਮਾਰਤਾ, ਜਿਹੜਾ ਹਲਿਸਕੋ ਨਿਊ ਜਨਰੇਸ਼ਨ ਕਾਰਟਲ ਆ। ਉਹ ਤੋਂ ਬਾਅਦ ਦੇ ਵਿੱਚ ਪਤੰਦਰਾਂ ਨੇ ਜਿਹੜਾ ਹੈਗਾ ਮੈਕਸੀਕੋ ਦਾ ਇੱਕ ਹਵਾਈ ਅੱਡੇ ਤੇ ਹਮਲਾ ਕਰਤਾ। ਚੰਗਾ ਜਿਹੜਾ ਹਰਜੋਤ ਸਿੰਘ ਜੀ ਖੂਨੀ ਝੜਪਾਂ ਜਿਹੜੀਆਂ ਇਸ ਟਾਈਮ ਉੱਥੇ ਹੋ ਰਹੀਆਂ ਆ। ਮੈਕਸੀਕੋ ਦਾ ਇੱਕ ਵੱਡਾ ਡਰੱਗ ਕਾਰਟਲ ਦਾ ਡਰੱਗ ਲਾਰਡ ਲੀਡਰ ਜਿਹੜਾ ਹੈ ਇਸ ਕਾਰਟਲ ਦਾ, ਜਿਸ ਦਾ ਜਿਹਨੂੰ ਇਹ ਮੰਨਿਆ ਜਾਂਦਾ ਵੀ ਇਹ ਮਾਸਟਰਮਾਈਂਡ ਸੀਗਾ US ਦੇ ਵਿੱਚ ਫੈਂਟਨਲ ਪੁਸ਼ ਕਰਨ ਵਾਲਾ, ਉਹ ਉਸ ਦੇ ਦੁਆਰਾ ਜੋ ਇਹ ਕੀਤਾ ਜਿਹੜਾ ਉਹ ਜਾ ਰਿਹਾ ਸੀ। 15 ਮਿਲੀਅਨ ਦੀ ਬਾਉਂਟੀ ਸੀਗੀ ਉਸ ਦੇ ਸਿਰ ਦੇ ਉੱਤੇ ਅਮਰੀਕਾ ਵੱਲੋਂ। ਤੇ ਆ ਥੋੜੇ ਦਿਨ ਪਹਿਲਾਂ ਆਪਾਂ ਕਿੰਨਾ ਰੌਲਾ ਸੁਣ ਰਹੇ ਸੀ ਕਿ ਵੀ ਪਤਾ ਨਹੀਂ ਮੈਕਸੀਕੋ ਦੇ ਵਿੱਚ ਜਾ ਕੇ ਅਮਰੀਕਾ ਵਾਲਿਆਂ ਨੇ ਕਾਰਵਾਈ ਜਿਹੜੀ ਉਹ ਕਰਨੀ ਆ। ਸੋ ਹੋ ਲੱਗਦਾ ਵੀ ਮੈਕਸੀਕੋ ਵਾਲੇ ਮਨਾ ਲਏ, ਉਹਨਾਂ ਨੇ ਉਹ ਕਾਰਵਾਈ ਤਾਂ ਕਰਤੀ, ਪਰ ਹੁਣ ਜਿਹੜਾ ਕੰਮ ਜਿਹੜਾ ਉਹ ਖਾਸਾ ਖਰਾਬ ਜਿਹੜਾ ਉੱਥੇ ਹੋ ਚੁੱਕਾ ਆ। ਹਲਿਸਕੋ ਨਿਊ ਜਨਰੇਸ਼ਨ ਕਾਰਟਲ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਜਿਹੜੀ ਉੱਥੋਂ ਦੀ ਸਰਕਾਰ ਆ ਉਹ ਸਿੱਧੀ ਝੜਪਾਂ ਦੇ ਵਿੱਚ ਆ ਚੁੱਕੀ ਆ। ਮੈਕਸੀਕਨ ਆਰਮੀ ਨੇ ਉਹਨਾਂ ਦਾ ਜਿਹੜਾ ਲੀਡਰ ਸੀ ਉਸ ਨੂੰ ਮਾਰ ਦਿੱਤਾ। ਉਸ ਤੋਂ ਬਾਅਦ ਦੇ ਵਿੱਚ ਹਾਲਾਤ ਖਾਸੇ ਜਿਹੜੇ ਤਣਾਅਪੂਰਨ ਬਣ ਚੁੱਕੇ ਆ ਜੀ। ਸੋ ਬਿਲਕੁਲ ਉਹ ਤੋਂ ਬਾਅਦ ਐਲ ਮੈਂਚੋ, ਤੁਹਾਨੂੰ ਪਤਾ ਹੋਣਾ ਐਲ ਚੈਪੋ ਉਹਨੂੰ ਅਮਰੀਕਾ ਵਾਲੇ ਚੱਕ ਰਹੇ ਸੀ। ਐਲ ਮੈਂਚੋ ਦਾ ਮਤਲਬ ਹੁੰਦਾ ਕੁੱਕੜਾਂ ਦੀ ਲੜਾਈ, ਉਹ ਕੁੱਕੜਾਂ ਦੀ ਲੜਾਈ ਦਾ ਹੈਡ। ਸੋ ਐਲ ਮੈਂਚੋ ਜਿਹਦਾ ਐਕਚੁਅਲ ਨਾਮ ਰੂਬਨ ਸਰਵਾਂਟੇਸ ਆ, ਜਦੋਂ ਉਸ ਨੂੰ ਮਾਰਿਆ ਗਿਆ, ਇਹ 'ਚ ਕੋਈ ਸ਼ੱਕ ਨਹੀਂ ਵੀ ਅਮਰੀਕਾ ਵਾਲਿਆਂ ਦਾ ਹੱਥ ਹੈਗਾ ਉਹਦੇ ਵਿੱਚ, ਰਲ ਕੇ ਹੀ ਹੋਇਆ ਕੰਮ ਇਹ। ਉਸ ਨੂੰ ਮਾਰਨ ਤੋਂ ਬਾਅਦ ਉਹਨਾਂ ਨੇ ਬਹੁਤ ਜ਼ਿਆਦਾ ਬੰਬਾਰਡਮੈਂਟ ਕੀਤੀ, ਕਾਰਾਂ ਨੂੰ ਅੱਗ ਲਾਤੀ। ਹੁਣ 에ਅਰਲਾਈਨਸ ਜਿਹੜੀਆਂ ਸਾਰੀਆਂ ਬੰਦ ਆ, ਤੇ ਹੁਣ ਜਿਹੜੀ ਅਪਡੇਟ ਆ ਰਹੀ ਹੈ ਵੀ 25 ਫੌਜੀ ਵੀ ਮੈਕਸੀਕੋ ਦੇ ਮਾਰ ਦਿੱਤੇ ਆ ਉਹਨਾਂ ਨੇ, ਵੱਖ-ਵੱਖ ਜਗ੍ਹਾ ਦੇ ਉੱਤੇ ਐਂਬਿਊਸ਼ ਕਰਕੇ। ਸੋ ਅਮਰੀਕਨ ਜੋ ਅੰਬੈਸੀ ਨੇ ਇਹ ਕਿਹਾ ਵੀ ਕੋਈ ਵੀ ਅਮਰੀਕਨ ਬਾਹਰ ਨਾ ਨਿਕਲੇ, ਕਿਉਂਕਿ ਇਹ ਉਹ ਏਰੀਆ ਜਿੱਥੇ ਬਹੁਤ ਸਾਰੇ ਗੋਦਲਾਹਾਰਾ ਜਾਂ ਹੋਰ ਲੋਕ ਘੁੰਮਣ ਫਿਰਨ ਜਾਂਦੇ ਪੁਆਟੋ ਆ। ਵਲਾਟਾ ਕਰਕੇ ਜਿਹੜਾ 에ਅਰਪੋਰਟ ਆ, ਕਾਫੀ ਲੋਕ ਉੱਥੇ ਘੁੰਮਣ ਫਿਰਨ ਜਿਹੜਾ ਉਹ ਜਾਂਦੇ ਨੇ। 에ਅਰ ਕੈਨੇਡਾ ਨੇ ਆਪਣੀਆਂ ਸਾਰੀਆਂ ਫਲਾਈਟਸ ਉਹਨੂੰ ਸਸਪੈਂਡ ਕਰਤੀਆਂ ਆ ਜੀ। ਸੋ ਸਭ ਤੋਂ ਜ਼ਿਆਦਾ ਜਿਹੜੇ ਇਸ ਟਾਈਮ ਵਿਜ਼ਿਟਰਸ ਆ ਉਹ ਕੈਨੇਡਾ ਤੋਂ, ਆਪਣੇ ਗੁਆਂਢੀ ਮੁਲਕ ਤੋਂ ਗਏ ਆ, ਕਿਉਂਕਿ ਕੈਨੇਡਾ ਵਾਲੇ ਅਮਰੀਕਾ ਨੂੰ ਰਿਲੇਸ਼ਨ ਲੈ ਕੇ ਥੋੜਾ ਘੱਟ ਅਮਰੀਕਾ 'ਚ ਆ ਰਿਹਾ ਤੇ ਉੱਥੇ ਗਏ ਸੀ। ਸੋ ਉਹ ਵੀ ਹੁਣ ਸਾਰੇ ਵਿਚਾਰੇ ਜਿਹੜੇ ਸਟਕ ਹੈਗੇ ਆ। ਸੋ ਇਹ ਜਿਹੜਾ ਕਾਰਟਲ ਆ CJNG ਬੜਾ ਕਹਿੰਦੇ ਪਾਵਰਫੁਲ ਗਿਣਿਆ ਜਾਂਦਾ ਮੈਕਸੀਕੋ 'ਚ, ਜਿਹਦੇ 19,000 ਦੇ ਕਰੀਬ ਮੈਂਬਰਸ ਹੈਗੇ ਆ, ਤੇ 32 ਸਟੇਟਾਂ ਤੋਂ 21 ਸਟੇਟਾਂ ਦੇ ਵਿੱਚ ਇਹ ਆਪਰੇਟ ਕਰਦਾ ਹੈਗਾ। ਅਮਰੀਕਨ ਸਰਕਾਰ ਨੇ, ਟਰੰਪ ਐਡਮਿਨਿਸਟ੍ਰੇਸ਼ਨ ਨੇ ਆਲਰੇਡੀ ਇਸ ਨੂੰ ਫੋਰਨ ਟੈਰਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਕੀਤਾ ਹੋਇਆ ਹੈਗਾ। ਪ੍ਰੈਜ਼ੀਡੈਂਟ ਟਰੰਪ ਨੇ ਵਾਰ-ਵਾਰ ਜੇ ਉੱਥੇ ਦੀ ਜਿਹੜੀ ਪ੍ਰੈਜ਼ੀਡੈਂਟ ਸ਼ੌਨ ਬੋਲਟ ਆ ਉਹਨੂੰ ਕਿਹਾ ਸੀ ਵੀ ਅਸੀਂ ਇਹ ਸਾਰਾ ਰੂਟ ਆਊਟ ਕਰਨਾ ਹੈ, ਜੋ ਵੀ ਡਰੱਗ ਭੇਜਦਾ ਅਮਰੀਕਾ 'ਚ ਉਹ ਮੇਰੀ ਪ੍ਰਾਇੋਰਟੀ ਆ, ਉਹਨੂੰ ਆਊਟ ਕਰਨਾ ਹੀ ਕਰਨਾ ਹੈਗਾ। ਪਰ ਉਹਨਾਂ ਨੇ ਵਾਰ-ਵਾਰ ਬਿਆਨ ਦਿੱਤਾ ਸੀ ਵੀ ਨਹੀਂ, ਤੁਸੀਂ ਸਾਡੀ ਇੰਡੀਪੈਂਡੈਂਟ ਕੰਟਰੀ ਆ ਤੇ ਸੋਵਰਨਟੀ ਦੇ ਵਿੱਚ ਤੁਸੀਂ ਇੰਟਰਫੀਅਰ ਨਹੀਂ ਕਰ ਸਕਦੇ ਹੈਗੇ। ਪਰ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਹੁਣ 25 ਜਿਹੜੇ ਫੌਜੀ ਮਾਰ ਦਿੱਤੇ ਹੈਗੇ ਆ ਮੈਕਸੀਕੋ ਦੇ, ਉੱਥੇ ਦੇ ਜਿਹੜੇ ਨੈਸ਼ਨਲ ਗਾਰਡਸ ਹੈਗੇ ਆ, ਉਹਨੂੰ ਲੈ ਕੇ ਮੈਨੂੰ ਲੱਗਦਾ ਵੀ ਕੁਛ ਨਾ ਕੁਛ ਮੈਕਸੀਕੋ ਵਾਲੇ ਅਮਰੀਕਾ ਦੀ ਮਦਦ ਜ਼ਰੂਰ ਮੰਗਣਗੇ। ਬਾਰਡਰ ਦੇ ਉੱਤੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਨੇ ਮਿਲਟਰੀ ਲਾਈ ਹੋਈ ਆ, ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਪਹਿਲਾਂ ਜਦੋਂ ਇਲੀਗਲ ਇਮੀਗ੍ਰੇਸ਼ਨ ਹੁੰਦੀ ਸੀ ਉਹਨੂੰ ਰੋਕਣ ਨੂੰ ਲੈ ਕੇ, ਤੇ ਦੂਸਰੇ ਪਾਸੇ ਮੈਕਸੀਕੋ ਦੀ ਸਰਕਾਰ ਨੇ ਵੀ ਜਿਹੜੀ ਆ ਉਹਨਾਂ ਨੇ ਵੀ ਆਪਣੀ ਮਿਲਟਰੀ ਜਿਹੜੀ ਆ ਉੱਥੇ ਲਾਈ ਹੋਈ ਹੈਗੀ ਜੀ। ਬਿਲਕੁਲ ਹਰਜੋਤ ਸਿੰਘ ਜੀ, ਸੋ ਤੁਸੀਂ ਹਿਸਾਬ ਲਾ ਲਓ ਵੀ ਕਿੱਡੇ ਇਹ ਪਾਵਰਫੁਲ ਆ। ਬਖਤਰਬੰਦ ਗੱਡੀਆਂ ਜਿਹੜੀਆਂ ਹਰਜੋਤ ਸਿੰਘ ਜੀ ਕਾਰਟਲ ਵਾਲਿਆਂ ਦੇ ਕੋਲ ਮੌਜੂਦ ਸੀਗੀਆਂ, ਟੌਪ ਦੇ ਇਹਨਾਂ ਦੇ ਕੋਲ ਹਥਿਆਰ ਜਿਹੜੇ ਉਹ ਸੀਗੇ, ਆਰਮੀ ਨੂੰ ਸਿੱਧੀ ਜਿਹੜੀ ਉਹ ਚੁਣੌਤੀ ਜਿਹੜੀ ਉਹ ਦੇ ਰਹੇ ਆ। ਸੋ ਇਹ ਹਾਲਾਤ ਮੈਕਸੀਕੋ ਦੇ ਪੋਲਾ ਵਲਾਟਾ ਦੇ ਜਿਹੜੇ ਇਲਾਕੇ ਦੇ ਵਿੱਚੋਂ ਸਾਹਮਣੇ ਜਿਹੜੇ ਉਹ ਆਏ ਆ। ਸੋ ਓਸਗੁਏਰਾ ਸਰਵੈਂਟਸ ਇਸ ਦਾ ਜਿਹੜਾ ਮੈਕਸੀਕਨ ਡਰੱਗ ਲਾਰਡ ਇਸ ਦਾ ਜਿਹੜਾ ਨਾਂ ਆ, ਇਹ ਜਿਹੜਾ ਸਨੋਲਾ ਕਾਰਟਲ ਆ ਉਸ ਦੇ ਪਾਵਰਫੁਲ ਮੰਨਦਾ ਆ ਜਿਹੜਾ ਅਮਰੀਕਾ ਦਾ DEA ਵੀ ਇਸ ਨੂੰ ਵੀ ਮੈਕਸੀਕੋ ਦਾ ਸਭ ਤੋਂ ਇਨਫੇਮਸ ਕ੍ਰਿਮੀਨਲ ਗਰੁੱਪ ਆ ਸਿਨੋਲਾ, ਜਿਹੜਾ ਸਿਨਲੋਵਾ ਕਾਰਟਲ ਜਿਹੜਾ ਆ। ਸੋ ਬਿਲੀਅਨਸ ਆਫ ਡਾਲਰ ਦੀ ਪ੍ਰੋਡਕਸ਼ਨ ਕਰਦੇ ਆ ਫੈਂਟਨਲ ਦੀ ਮੈਥ ਦੀ, ਅਮਰੀਕਾ ਦੇ ਵਿੱਚ ਲੈ ਕੇ ਆਉਂਦੇ ਆ, ਤੇ 50 ਦੇ 50 ਸੂਬਿਆਂ ਦੇ ਵਿੱਚ ਕਹਿੰਦੇ ਵੀ ਇਹਨਾਂ ਦੀਆਂ ਨਿਸ਼ਾਨੀਆਂ ਹੈਗੀਆਂ ਆ, ਇਹਨਾਂ ਦੇ ਨਿਸ਼ਾਨ ਨੇ।
ਵੀ ਇੱਥੇ ਆਪਰੇਟ ਜਿਹੜੀ ਉਹ ਕਰ ਰਹੇ ਆ। ਸੋ ਇਹ ਜਿਹੜਾ ਨਵਾਂ ਕਾਰਟਲ CJNG ਜਿਹੜਾ ਆ ਉਹ ਚੀਜ਼ ਜਿਹੜੀ ਉੱਥੇ ਚੱਲ ਰਹੀ ਆ। ਮੈਕਸੀਕੋ ਬਹੁਤ ਵੱਡਾ ਮੁਲਕ ਆ, ਛੋਟਾ ਮੁਲਕ ਨਹੀਂ ਆ ਭੂਗੋਲਿਕ ਤੌਰ ਦੇ ਉੱਤੇ ਵੀ, ਏਰੀਆ ਵਾਈਜ਼ ਵੀ, ਤੇ ਵੱਖ-ਵੱਖ ਇਲਾਕਿਆਂ ਦੇ ਵਿੱਚ ਇਦਾਂ ਦੇ ਜਿਹੜੇ ਕਾਰਟਲਸ ਆ ਉਹਨਾਂ ਨੇ ਆਪਣਾ ਦਬਦਬਾ ਕਾਇਮ ਕੀਤਾ ਆ। ਇੱਥੋਂ ਤੱਕ ਕਿ ਜਿਹੜੇ ਲੈਟਿਨ ਮੁਲਕਾਂ ਦੇ ਕਈ ਇਲਾਕਿਆਂ ਦੇ ਵਿੱਚ ਤਾਂ ਕਾਰਟਲ ਦੇ ਬੰਦੇ ਹੀ ਲੋਕਾਂ ਨੇ ਜਿਤਾ ਕੇ ਜਿਹੜੇ ਆ ਉਹ ਸਰਕਾਰ ਦੇ ਵਿੱਚ ਵੀ ਘੱਲੇ ਹੋਏ ਹੈਗੇ ਆ। ਸੋ ਇਹ ਕੋਈ ਅਣਦੇਖੀ ਜਾਂ ਇਦਾਂ ਦੀ ਗੱਲ ਨਹੀਂ ਹੈਗੀ ਵੀ ਜਿਹਦੇ ਬਾਰੇ ਪਤਾ ਨਾ ਹੋਵੇ। ਸੋ ਆਲਰੇਡੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹਨਾਂ ਸਾਰੀਆਂ ਆਰਗੇਨਾਈਜੇਸ਼ਨ ਨੂੰ, ਕਾਰਟਲਸ ਨੂੰ, ਫੋਰਨ ਟੈਰਰਿਸਟ ਆਰਗੇਨਾਈਜੇਸ਼ਨ FTOs ਜਿਹੜੀ ਉਹ ਫਰਵਰੀ ਦੇ ਵਿੱਚ ਹੀ ਕਰਾਰ ਦੇ ਦਿੱਤਾ ਜੀ। ਸੀਗਾ ਪਿਛਲੇ ਸਾਲ। ਸੋ ਬਿਲਕੁਲ, ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਕੋਈ ਤੁਹਾਡਾ ਦੋਸਤ ਮਿੱਤਰ ਰਿਸ਼ਤੇਦਾਰ ਮੈਕਸੀਕੋ ਵਿਜ਼ਿਟ ਕਰਨ ਗਿਆ, ਉਹਨਾਂ ਸਾਰਿਆਂ ਨੂੰ ਕਹੋ ਕਿ ਜਿੱਥੇ ਵੀ ਰਹਿ ਰਹੇ ਬਾਹਰ ਨਾ ਨਿਕਲਣ। CNN ਰਿਪੋਰਟ ਕਰ ਰਿਹਾ ਵੀ ਇੱਕ ਡੈਲਸ ਤੋਂ ਐਡਰੀਅਨ ਮੂਰਫੀਲਡ ਉੱਥੇ ਆਪਣੇ ਪਰਿਵਾਰ ਸਮੇਤ ਪੋਰਟਾ ਵਿਲਾਰਟਾ ਪਹੁੰਚਿਆ ਸੀ ਸੰਡੇ ਨੂੰ, ਤੇ ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਉੱਥੇ ਬੱਸਾਂ ਨੂੰ, ਟੈਕਸੀਆਂ ਨੂੰ ਅੱਗਾਂ ਲਾਈਆਂ ਹੋਈਆਂ ਹੈਗੀਆਂ ਤੇ ਸਾਰੀਆਂ ਸੜਕਾਂ ਜਿਹੜੀਆਂ ਬੰਦ ਹੈਗੀਆਂ। ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਇਹ ਸ਼ੌਕਰ ਹੈਗਾ, ਟਵਿਲਾਈਟ ਜ਼ੋਨ ਬਣਿਆ ਹੋਇਆ, ਧੂੰਆਂ ਹੀ ਧੂੰਆਂ ਉੱਥੇ ਹੈਗਾ। ਸੋ ਕਾਫੀ ਸਿਚੁਏਸ਼ਨ ਜਿਹੜੀ ਟੈਂਸ ਉੱਥੇ ਬਣੀ ਹੋਈ ਹੈਗੀ ਆ। ਅਮਰੀਕਾ ਨੇ ਵੀ ਇਹ ਕਿਹਾ ਵੀ ਜਿਹੜੇ ਉਹਦੇ ਐਮਬੈਸੀ ਦੇ EMPLOYEE ਆ ਉਹ ਐਮਬੈਸੀ ਤੋਂ ਬਾਹਰ ਨਾ ਜਾਣ। ਬਾਕੀ ਜਿੰਨੇ ਅਮਰੀਕਨ ਸਿਟੀਜ਼ਨ ਆ ਜਿੱਥੇ ਵੀ ਹੈਗੇ ਆਪਣੇ ਅੰਦਰ ਹੀ ਰਹਿਣ, ਕਿਉਂਕਿ ਜੋ ਫਲਾਈਟਸ ਆ ਉਹ ਸਾਰੀਆਂ ਬੰਦ ਕਰ ਦਿੱਤੀਆਂ ਗਈਆਂ ਹੈਗੀਆਂ। ਜੀ ਬਿਲਕੁਲ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਵੱਲ ਨੂੰ ਆਪਾਂ ਜਿਹੜਾ ਉਹ ਨਜ਼ਰ ਮਾਰਦੇ ਹਾਂ ਕਿ ਕੁਝ ਹੋਰ ਦੁਨੀਆ ਭਰ ਦੇ ਵਿੱਚ ਨਾਲ ਦੇ ਨਾਲ ਜਿਹੜਾ ਉਹ ਚੱਲ ਰਿਹਾ ਆ। UK ਦਾ ਜਿਹੜਾ ਐਕਸ ਅੰਬੈਸਡਰ ਸੀਗਾ ਉਸ ਨੂੰ ਵੀ ਹਰਜੋਤ ਸਿੰਘ ਜੀ ਗ੍ਰਿਫਤਾਰ ਕਰ ਲਿਆ ਗਿਆ ਆ। ਅਮਰੀਕਾ ਦੇ ਵਿੱਚ ਜਿੱਥੇ ਸਾਰਾ ਵਾਰਦਾਤਾਂ ਵਾਪਰੀਆਂ, ਉੱਥੋਂ ਦੇ ਪੋਲੀਟੀਸ਼ੀਅਨ, ਉੱਥੋਂ ਦੇ ਜਿਹੜੇ ਇਹਨਾਂ ਐਪਸਟੀਨ ਫਾਈਲਸ ਦੇ ਵਿੱਚ ਆਏ ਜਿਹੜੇ ਨਾਮ ਆ ਉਹ ਚੁੱਪ ਚੁਪੀਤੇ ਕਿ ਤੇ ਕਹਿ ਲਓ ਵੀ ਸ਼ਰੇਆਮ ਜਿਹੜੇ ਘੁੰਮ ਫਿਰ ਰਹੇ ਆ, ਉਹਨਾਂ ਨੂੰ ਕੋਈ ਅਸਰ ਨਹੀਂ। ਪਰ UK ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇਸ ਦਾ ਖਾਸਾ ਅਸਰ ਨਜ਼ਰ ਆਇਆ। ਐਪਸਟੀਨ ਫਾਈਲ ਦੇ ਕਰਕੇ ਆਲਰੇਡੀ ਰਾਇਲ ਫੈਮਿਲੀ ਦੇ ਵਿੱਚ ਪਹਿਲੀ ਵਾਰੀ 4 ਸ਼ਤਾਬਦੀਆਂ 'ਚ ਇੱਕ ਬੰਦਾ ਜਿਹੜਾ ਆ ਉਹਨਾਂ ਦਾ ਪ੍ਰਿੰਸ ਜਿਹੜਾ ਐਂਡਰੂ ਸੀਗਾ ਉਸਨੂੰ ਗ੍ਰਿਫਤਾਰ ਕੀਤਾ ਗਿਆ, ਡਿਟੇਨ ਕੀਤਾ ਗਿਆ, ਫਿਰ ਬਾਅਦ 'ਚ ਉਸਨੂੰ ਛੱਡ ਦਿੱਤਾ ਗਿਆ। ਹੁਣ UK ਦਾ ਜਿਹੜਾ ਐਕਸ ਅੰਬੈਸਡਰ ਹੈਗਾ ਆ ਜਿਹੜਾ US ਨੂੰ ਲੱਗਾ ਸੀਗਾ, ਪੀਟਰ ਮੈਂਡਲਸਨ, ਉਸ ਨੂੰ ਵੀ ਕਹਿੰਦੇ ਵੀ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਆ। ਸੋ ਕਹਿੰਦੇ ਵੀ ਇਹ ਜਿਹੜਾ ਸਕੈਂਡਲ ਆ ਐਪਸਟੀਨ ਫਾਈਲਸ ਦਾ ਉਹ ਕਾਫੀ ਜ਼ਿਆਦਾ ਇੰਟੈਂਸੀਫਾਈ ਉੱਥੇ ਜਿਹੜਾ ਉਹ ਹੋ ਚੁੱਕਾ ਆ। ਤੇ ਪੋਲੀਟੀਕਲ ਤੇ ਮਾਰਕੀਟ ਇਨਫੋਰਮੇਸ਼ਨ ਜਿਹੜੀ ਐਪਸਟੀਨ ਦੇ ਕੋਲ ਸੀਗੀ, ਉਹਨੂੰ ਜਿਹੜੀ ਇਹਨੇ ਕਹਿੰਦੇ ਵੀ ਲੀਕ ਕੀਤੀ ਹੈ ਇਨਫੋਰਮੇਸ਼ਨ, ਉਸ ਜਿਹੜੇ ਆ ਦੋਸ਼ਾਂ ਦੇ ਅਧੀਨ ਸਾਬਕਾ ਅੰਬੈਸਡਰ ਜੋ US ਨੂੰ ਸੀਗਾ UK ਵੱਲੋਂ, ਬ੍ਰਿਟੇਨ ਵੱਲੋਂ, ਉਸ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਆ। ਲੰਡਨ ਮੈਟਰੋਪੋਲੀਟਨ ਪੁਲਿਸ ਨੇ ਨਿਊਜ਼ ਰਿਲੀਜ਼ ਦੇ ਵਿੱਚ ਜਿਹੜਾ ਉਹ ਦੱਸਿਆ ਵੀ ਕਹਿੰਦੇ ਵੀ ਮਿਸਕੰਡਕਟ ਇਨ ਪਬਲਿਕ ਆਫਿਸ ਆਫੈਂਸਿਸ ਦੇ ਜਿਹੜੇ ਤਹਿਤ ਇਨਵੈਸਟੀਗੇਸ਼ਨ ਜਿਹੜੀ ਉਹ ਚੱਲੀ ਆ ਤੇ ਸਾਬਕਾ ਗਵਰਨਮੈਂਟ ਮਿਨਿਸਟਰ ਆ ਜਿਸ ਨੂੰ ਹੁਣ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਗਿਆ ਆ। ਥੋੜੇ ਦਿਨ ਪਹਿਲਾਂ ਹੀ 6 ਫਰਵਰੀ ਨੂੰ ਹਰਜੋਤ ਸਿੰਘ ਜੀ ਇਹ ਮੈਂਡਲਸਨ ਦੇ ਨਾਲ ਸੰਬੰਧਿਤ 2 ਪ੍ਰਾਪਰਟੀਆਂ ਜਿਹੜੀਆਂ ਸੀਗੀਆਂ ਉਸ ਦੇ ਉੱਤੇ ਰੇਡ ਮਾਰੀ ਸੀ, ਛਾਪੇਮਾਰੀ ਜਿਹੜੀ ਆ ਉਹ ਪੁਲਿਸ ਦੁਆਰਾ ਕੀਤੀ ਗਈ ਸੀਗੀ। ਸੋ ਹੁਣ ਇਸ ਨੂੰ ਜਿਹੜਾ ਹਰਜੋਤ ਸਿੰਘ ਜੀ ਉਹ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਆ। ਜੀ, ਅਗਲੀ ਖਬਰ ਵੱਲ ਚਲੀਏ ਤੇ ਜੋ ਈਸਟ ਸਾਈਡ ਦੇ ਵਿੱਚ ਆਪਣੇ ਨਿਊਯਾਰਕ, ਨਿਊ ਜਰਸੀ ਸਨੋ ਸਟਾਰਮ ਆਇਆ ਹੋਇਆ ਹੈ ਤੇ ਬਹੁਤ ਜ਼ਿਆਦਾ ਜਿਹੜੀ ਸਨੋ ਪੈ ਰਹੀ ਹੈਗੀ ਆ। ਮੈਸਾਚੂਸੇਟਸ ਦੇ ਵਿੱਚ ਵੀ 20 ਇੰਚ ਤੱਕ ਜੋ ਸਨੋ ਪਈ ਆ ਤੇ ਉਹਦੇ ਨਾਲ ਬਲਿਜ਼ਰਡ ਕੰਡੀਸ਼ਨਸ ਆ ਤੇ ਸਕੂਲ ਵੀ ਆ ਬਹੁਤ ਸਾਰੇ ਬੰਦ ਕਰ ਦਿੱਤੇ ਗਏ ਹੈਗੇ ਆ। ਲੋਕਾਂ ਨੂੰ ਇਹ ਕਿਹਾ ਗਿਆ ਵੀ ਟਰੈਵਲ ਰਿਸਟ੍ਰਿਕਸ਼ਨਸ ਆ ਵੀ ਜੇ ਤੁਸੀਂ ਬਹੁਤ ਐਮਰਜੈਂਸੀ ਆ ਫਿਰ ਬਾਹਰ ਨਿਕਲੋ, ਨਹੀਂ ਤਾਂ ਨਾ ਨਿਕਲੋ। ਸੋ ਇਹ ਟਰੈਵਲ ਰਿਸਟ੍ਰਿਕਸ਼ਨਸ ਕਰਕੇ ਹਾਈਵੇਜ਼, ਟ੍ਰੇਨ, ਬੋਟਸ, ਫਲਾਈਟਸ, ਇਹ ਸਾਰਾ ਕੁਝ ਇਹਦੇ ਉੱਤੇ ਅਸਰ ਪੈ ਰਿਹਾ ਹੈਗਾ ਆ। ਸੋ 24 ਇੰਚ ਤੱਕ ਜੋ ਸਨੋ ਆ ਉਸ ਏਰੀਏ ਦੇ ਵਿੱਚ ਪਈ ਹੈਗੀ ਆ। ਜੀ, ਹਰਜੋਤ ਸਿੰਘ ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ ਪੰਜਾਬ ਦੀ ਵੀ ਥੋੜੀ ਜਿਹੀ ਗੱਲ ਆਪਾਂ ਜੇ ਕਰ ਲਈਏ, ਉੱਥੇ ਪੀਲਾ ਪੰਜਾ ਜਿਹੜਾ ਹਰਜੋਤ ਸਿੰਘ ਜੀ ਖਾਸਾ ਜਿਹੜਾ ਇਸ ਟਾਈਮ ਮਸ਼ਹੂਰ ਹੋਇਆ। ਸੁਖਪਾਲ ਖਹਿਰੇ ਦੇ ਘਰ ਨੂੰ ਢਾਉਣ ਵਾਲੀ ਜਿਹੜੀ ਚਰਚਾ ਹੈ ਉਹ ਕਾਫੀ ਜ਼ਿਆਦਾ ਜਿਹੜੀ ਉਹ ਚੱਲੀ ਪਈ ਆ। ਸੋ UP ਤੋਂ ਇਹ ਚੱਲਿਆ ਸੀਗਾ ਹਰਜੋਤ ਸਿੰਘ ਜੀ ਇਹ ਕੰਮ, ਤੇ ਹੁਣ ਇਸ ਮੌਕੇ ਆਪਾਂ ਦੇਖ ਰਹੇ ਹਾਂ
ਵੀ ਇਹ ਆਪਣੇ ਕਹਿ ਲਓ ਵੀ ਸਿਆਸੀ ਵਿਰੋਧੀਆਂ ਦੇ ਉਲਟ ਵੀ ਜਿਹੜੀ ਕਾਰਵਾਈ ਉੱਥੇ ਜਿਹੜੀ ਉਹ ਚੱਲ ਰਹੀ ਆ। ਸੋ ਆ ਰਹੀਆਂ ਜਿਹੜੀਆਂ ਖਬਰਾਂ 11:30 ਵਜੇ ਉਹਦੇ ਵਿੱਚ ਵੀ ਇਸ ਦੀ ਜਿਹੜੀ ਉਹ ਚਰਚਾ ਹੋਵੇਗੀ, ਤੇ ਸ਼ਾਮ ਨੂੰ ਜਿਹੜੇ ਦੀਪਕ ਸ਼ਰਮਾ ਚਨਾਰਥਲ ਹੁਣੀ ਵੀ ਇਸ ਖਬਰਾਂ ਦੇ ਉੱਤੇ ਜਿਹੜੇ ਉਹ ਨਜ਼ਰਸਾਨੀ ਕਰਨਗੇ। ਬਾਕੀ ਉਹ ਖਹਿਰੇ ਹੋਣਾ ਨੇ ਖੁਦ ਵੀ ਲਾਈਵ ਹੋ ਕੇ ਜਿਹੜੀਆਂ ਉਹ ਗੱਲਾਂ ਜਿਹੜੀਆਂ ਉਹ ਕੀਤੀਆਂ। ਸੋ ਕਾਗਜ਼ ਹੋਣ ਦੇ ਬਾਵਜੂਦ ਜੋ ਖਹਿਰਾ ਹੁਣੀ ਕਹਿ ਰਹੇ ਆ ਵੀ ਉਹ ਕਹਿੰਦੇ ਵੀ ਕਾਗਜ਼ ਹੋਣ ਦੇ ਬਾਵਜੂਦ ਇਹਨਾਂ ਨੇ ਇਹ ਕੀਤਾ, ਸਰਕਾਰ ਜਿਹੜੀ ਉਹ ਕਹਿ ਰਹੀ ਆ ਨਹੀਂ ਜੀ ਇਹ ਅਵੈਧ ਸੀਗਾ, ਇਹ ਧੱਕੇ ਦੇ ਨਾਲ ਇਹਨਾਂ ਨੇ ਵਲੀ ਹੋਈ ਸੀਗੀ, ਇਸ ਲਈ ਜਿਹੜਾ ਉਸ ਨੂੰ ਜਿਹੜਾ ਉਹ ਹਟਾਇਆ ਹੈਗਾ ਆ। ਸੋ ਇਹ ਕਾਫੀ ਜ਼ਿਆਦਾ ਜਿਹੜਾ ਇਸ ਟਾਈਮ ਹਰਜੋਤ ਸਿੰਘ ਜੀ ਚਰਚਾ ਦਾ ਵਿਸ਼ਾ ਜਿਹੜਾ ਖਾਸ ਕਰਕੇ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਕੰਮ ਖਾਸਾ ਜਿਹੜਾ ਉੱਥੇ ਮਗਿਆ ਪਿਆ ਹੈਗਾ ਆ। ਜੀ ਜਿਸ ਤਰ੍ਹਾਂ ਮੈਂ ਦੱਸਿਆ ਸੀ ਵੀ ਨਿਊਯਾਰਕ ਏਰੀਏ ਦੇ ਵਿੱਚ ਵੀ 22 ਇੰਚ ਤੱਕ ਜਿਹੜੀ ਸਨੋ ਪਈ ਆ, ਉੱਥੇ ਵੀ ਲੋਕਾਂ ਦੇ ਲਈ ਤੁਰਨਾ ਫਿਰਨਾ ਇਸ ਟਾਈਮ ਦੇ ਉੱਤੇ ਬਹੁਤ ਔਖਾ ਹੋਇਆ ਹੈਗਾ। ਮੈਸੇਚਿਊਸੇਟਸ ਦਾ ਵੀ ਮੈਂ ਦੱਸਿਆ ਸੀ 5000 ਫਲਾਈਟਸ ਇਨਟੂ ਐਂਡ ਆਊਟ ਆਫ USA ਉਹ ਕੈਂਸਲਡ ਆ। ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਬਿਨਾਂ ਪਾਵਰ ਤੋਂ ਹੈਗੇ ਆ। ਸੋ ਜੇ ਕੋਈ ਟਰੈਵਲ ਕਰਨ ਜਾ ਰਿਹਾ ਆ, ਸੋ ਤੁਸੀਂ ਆਪਣੀ ਫਲਾਈਟ ਜੇ ਕਨੈਕਟਿੰਗ ਫਲਾਈਟ ਆ ਜਾਂ ਡਾਇਰੈਕਟ ਫਲਾਈਟ ਆ ਉਹਨਾਂ ਏਰੀਆ 'ਚ ਉਹ ਮੇਕ ਸ਼ੋਰ ਕਰ ਲਓ ਵੀ ਤੁਸੀਂ ਕਿਉਂਕਿ ਫਲਾਈਟਸ ਬਹੁਤ ਜ਼ਿਆਦਾ ਜੋ ਕੈਂਸਲ ਹੋਈਆਂ ਹੈਗੀਆਂ ਆ। ਜੋ ਟਰੀਜ਼ ਆ ਉਹ ਡਿੱਗ ਰਹੇ ਹੈਗੇ ਆ। ਪਾਵਰ ਆਊਟੇਜ ਬਹੁਤ ਜ਼ਿਆਦਾ ਆ। ਨਿਊ ਜਰਸੀ ਦੇ ਗਵਰਨਰ ਮਿਕੀ ਸ਼ਰੈਲ ਉਹਨਾਂ ਨੇ ਇਹ ਕਿਹਾ ਵੀ ਐਮਰਜੈਂਸੀ ਡਿਕਲੇਅਰ ਕੀਤੀ। ਸਿੰਸ ਕਨੈਟੀਕਟ ਦੇ ਵਿੱਚ ਵੀ ਟਰੈਵਲ ਬੈਨ ਆ ਕਮਰਸ਼ੀਅਲ ਵਹੀਕਲਸ ਦੇ ਉੱਤੇ, ਤੇ ਕਹਿੰਦੇ ਵੀ 20,000 ਦੇ ਕਰੀਬ ਲੋਕ ਜਿਹੜੇ ਆ ਕਨੈਟੀਕਟ 'ਚ ਇਸ ਟਾਈਮ ਬਿਜਲੀ ਤੋਂ ਬਿਨਾਂ ਹੈਗੇ ਆ। ਹੋਬੋਕਨ ਜੋ ਨਿਊ ਜਰਸੀ ਦੇ ਵਿੱਚ ਹੈਗਾ ਆ, ਉੱਥੇ ਵੀ ਟਰੈਵਲ ਬੈਨ ਇਸ ਟਾਈਮ ਲਾਇਆ ਹੋਇਆ ਹੈ। ਐਮਰਜੈਂਸੀ 'ਤੇ ਜਾਣਾ ਉਹ ਜਾ ਸਕਦੇ। 14 ਇੰਚ ਤੱਕ ਉੱਥੇ ਜੋ ਸਨੋ ਪਈ ਆ, ਤੇ ਸਿਟੀ ਨੇ ਇਹ ਕਿਹਾ ਵੀ ਜੇ ਵਾਇਲੇਟ ਕੋਈ ਕਰੂਗਾ ਆਪਾਂ ਉਹਨਾਂ ਨੂੰ ਸੰਮਨ ਵੀ ਕਰਾਂਗੇ। ਰੋਡ ਆਈਲੈਂਡ ਦੇ ਗਵਰਨਰ ਡੈਨ ਮਕੀ ਉਹਨਾਂ ਨੇ ਵੀ ਟਰੈਵਲ ਬੈਨ ਤੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਹੋਈ ਆ। ਤੇ ਐਕਸਟ੍ਰੀਮ ਵਿੰਡਸ ਬਹੁਤ ਠੰਡੀਆਂ ਹਵਾਵਾਂ ਤੇ ਤੇਜ਼ੀ ਦੇ ਨਾਲ ਹਵਾਵਾਂ ਚੱਲ ਰਹੀਆਂ ਹੈਗੀਆਂ। ਕਹਿੰਦੇ 1960 ਤੋਂ ਬਾਅਦ ਨਿਊਯਾਰਕ ਦੇ ਵਿੱਚ ਇੰਨਾ ਬੈਡ ਜਿਹੜਾ ਸਟਾਰਮ ਆਇਆ ਹੈਗਾ। ਨਾਰਥ ਕੈਰੋਲੀਨਾ ਦੇ ਵਿੱਚ ਵੀ ਇਹਦਾ ਅਸਰ ਬਹੁਤ ਜ਼ਿਆਦਾ ਹੈਗਾ। ਜੀ ਹਰਜੋਤ ਸਿੰਘ ਜੀ, ਇੱਕ ਜਿਹੜੀ ਆਪਾਂ ਅਗਲੀ ਖਬਰ ਕਰਦੇ ਹਾਂ। ਕੁਝ ਦਿਨ ਪਹਿਲਾਂ ਕੈਲੀਫੋਰਨੀਆ ਦੇ ਸਮੂਹ ਗੁਰਦੁਆਰਾ ਸਾਹਿਬ ਦੇ ਵੱਲੋਂ ਜਿਹੜੇ ਗੁਰਦੁਆਰਾ ਸਾਹਿਬ ਫਰੀਮੌਂਟ ਦੀ ਕਮੇਟੀ ਵੱਲੋਂ ਜਿਹੜੇ HAF ਦੇ ਉੱਤੇ ਹਿੰਦੂ ਅਮਰੀਕਨ ਫਾਊਂਡੇਸ਼ਨ ਦੇ ਉੱਤੇ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਗਈ ਸੀ, ਉਸ ਦੇ ਉਪਰਾਲੇ ਦੀ ਕਹਿੰਦੇ ਵੀ ਇੱਕ ਜ਼ੂਮ ਮੀਟਿੰਗ ਦੇ ਵਿੱਚ ਸਾਰੇ ਗੁਰੂ ਘਰ ਦੀਆਂ ਜਿਹੜੀਆਂ ਕਮੇਟੀਆਂ ਆ ਜਿਹੜੇ ਉਸ ਮੀਟਿੰਗ ਦੇ ਵਿੱਚ ਮੌਜੂਦ ਸੀਗੇ, ਉਹਨਾਂ ਨੇ ਉਸ ਦੀ ਜਿਹੜੀ ਉਹ ਸ਼ਲਾਘਾ ਕੀਤੀ ਆ। ਯਾਦ ਦਿਵਾਉਂਦੇ ਜਾਈਏ ਵੀ HAF ਦੇ ਦੁਆਰਾ ਗੁਰਦੁਆਰਾ ਸਾਹਿਬ ਫਰੀਮੌਂਟ ਨੂੰ ਨਸ਼ਿਆਂ ਤੇ ਨਜਾਇਜ਼ ਹਥਿਆਰਾਂ ਦਾ ਅੱਡਾ ਜਿਹੜਾ ਉਹ ਦੱਸਿਆ ਗਿਆ ਸੀਗਾ। ਸੋ ਫਿਰ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਫਰੀਮੌਂਟ ਨੇ ਕਾਫੀ ਕਮਿਊਨਿਟੀ ਨੇ ਵੀ ਬੜਾ ਪ੍ਰੈਸ਼ਰ ਜਿਹੜਾ ਉਹ ਪਾਇਆ ਸੀਗਾ ਵੀ ਕੀ ਤੁਸੀਂ ਕਰ ਰਹੇ ਆ। ਤੇ ਫਿਰ ਉਹਨਾਂ ਨੇ ਕਈ ਹਫ਼ਤਿਆਂ ਬਾਅਦ ਕਈ ਮਹੀਨਿਆਂ ਬਾਅਦ ਜਿਹੜਾ ਇੱਕ ਹਿਸਾਬ ਦੇ ਨਾਲ ਦੱਸਿਆ ਜਿਹੜਾ ਉਹ ਗਿਆ ਸੀਗਾ ਵੀ ਇੱਕ ਲੈਕਸ ਪੋਲੀਟਿਕਾ ਕਰਕੇ ਜਿਹੜੀ ਇੱਕ ਹੈਗੀ ਆ ਵਕੀਲਾਂ ਦੀ, ਉਹਨਾਂ ਦੇ ਦੁਆਰਾ ਇੱਕ ਤਫਤੀਸ਼ ਜਿਹੜੀ ਉਹ ਕੀਤੀ ਗਈ। ਕਾਫੀ ਡੀਪ ਇਨਵੈਸਟੀਗੇਸ਼ਨ ਜਿਹੜੀ ਉਹ ਹੋਈ ਤੇ ਉਹਦੇ ਵਿੱਚ ਗੱਲ ਜਿਹੜੀ ਉਹ ਸਾਹਮਣੇ ਲਿਆਂਦੀ ਗਈ ਵੀ HAF ਬੇਸਿਕਲੀ ਜਿਹੜੀ ਫਾਰਾ ਆ ਉਸ ਦੀ ਉਲੰਘਣਾ ਜਿਹੜੀ ਉਹ ਕਰ ਰਹੀ ਆ। ਤੇ ਡਿਪਾਰਟਮੈਂਟ ਆਫ ਜਸਟਿਸ ਦੇ ਵਿੱਚ HAF ਹਿੰਦੂ ਅਮਰੀਕਨ ਫਾਊਂਡੇਸ਼ਨ ਦੇ ਉਲਟ ਫਾਰਾ ਦੀ ਜਿਹੜੀ ਸ਼ਿਕਾਇਤ ਵੀ ਇਸ ਦੇ ਖਿਲਾਫ ਕੀਤੀ ਜਿਹੜੀ ਉਹ ਗਈ ਹੈਗੀ ਆ। ਸੈਕਰਾਮੈਂਟੋ ਬੀ ਦੇ ਵਿੱਚ ਵੀ ਹਿੰਦੂ ਅਮਰੀਕਨ ਫਾਊਂਡੇਸ਼ਨ ਦੇ ਦੁਆਰਾ ਜਦੋਂ ਇਦਾਂ ਦੇ ਬਿਆਨ ਦਿੱਤਾ ਗਿਆ ਸੀਗਾ, ਉਹ ਉੱਥੇ ਉਸ ਦੀ ਜਿਹੜੀ ਰਿਪੋਰਟਿੰਗ ਆ ਉਹ ਕੀਤੀ ਗਈ ਸੀ। ਇਸ ਤੋਂ ਇਲਾਵਾ ਹੋਰ ਵੀ ਕਈ ਅਖਬਾਰਾਂ ਦੇ ਦੁਆਰਾ ਕਈ ਇਨਵੈਸਟੀਗੇਟਿਵ ਰਿਪੋਰਟਾਂ ਦੇ ਵਿੱਚ HAF ਭਾਰਤ ਸਰਕਾਰ ਦਾ ਜਿਹੜਾ ਏਜੰਟ ਹੋਣ ਦਾ ਉਹ ਖੁਲਾਸੇ ਜਿਹੜੀ ਉਹ ਕਰਦੇ ਰਹੇ ਆ। ਪਰ ਇੱਥੇ ਆਪਾਂ ਇਹ ਵੀ ਚੀਜ਼ ਜਿਹੜੀ ਹਰਜੋਤ ਸਿੰਘ ਜੀ ਨਾਲ ਦੇ ਨਾਲ ਆਪਾਂ ਦੇਖ ਰਹੇ ਹਾਂ ਵੀ ਕਈ ਲੋਕ ਇਸ ਚੀਜ਼ ਦੀ ਵੀ ਨਿੰਦਿਆ ਜਿਹੜੀ ਉਹ ਕਰ ਰਹੇ ਆ ਵੀ ਇਹ ਸ਼ਿਕਾਇਤ ਜਿਹੜੀ ਉਹ ਕਿਸ ਹਿਸਾਬ ਦੇ ਨਾਲ ਜਿਹੜੀ HAF ਦੇ ਉਲਟ ਕੀਤੀ ਗਈ ਆ ਵੀ ਇਹਦੇ ਵਿੱਚੋਂ ਕੁਝ ਕੱਢਣ ਪਾਉਣ ਦੇ ਲਈ ਨਹੀਂ ਹੈਗਾ। HAF ਦੇ ਉੱਤੇ ਮਾਣਹਾਨੀ ਦਾ ਕੇਸ ਜਿਹੜਾ ਉਹ ਪਾਉਣ ਵਾਲੀ ਗੱਲ, ਫਾਰਾ ਦੀ ਜਿਹੜੀ ਸ਼ਿਕਾਇਤ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਨਾਲ ਦੇ ਨਾਲ ਜਿਹੜੀਆਂ ਉਹ ਚੱਲ ਰਹੀਆਂ ਆ। ਸੋ ਕਾਫੀ ਗੁਰੂ ਘਰਾਂ ਨੇ ਇਕੱਠੇ ਹੋ ਕੇ ਹਰਜੋਤ ਸਿੰਘ ਜੀ ਇਸ ਐਕਸ਼ਨ ਦੀ ਸ਼ਲਾਘਾ ਤਾਂ ਕੀਤੀ ਆ। ਪਰ ਚਲੋ ਠੀਕ ਆ, ਸ਼ਲਾਘਾ ਕਰਤੀ, ਦੈਟਸ ਫਾਈਨ। ਹੁਣ ਇਹ ਆ ਵੀ ਅੱਗੇ ਵੀ ਸਾਨੂੰ ਅਪਡੇਟ ਸਾਰੇ ਜਾਣੇ ਗੁਰਦੁਆਰਾ ਸਾਹਿਬ ਫਰੀਮੌਂਟ ਵੱਲੋਂ ਅਸੀਂ ਉਹਨਾਂ ਦੇ ਪ੍ਰਬੰਧਕਾਂ ਨੂੰ ਬੇਨਤੀ ਕਰਦੇ ਹਾਂ
ਵੀ ਇਹਦੇ ਬਾਰੇ ਦੱਸਿਆ ਜਾਵੇ ਵੀ ਹੋਰ ਅੱਗੇ ਕੀ ਜਿਹੜਾ ਇਸ ਦੇ ਵਿੱਚ ਚੱਲ ਰਿਹਾ ਆ, ਕੋਈ ਅਗਲੀ ਤਰੀਕ ਇਹਦੀ ਕਦੋਂ ਹੈਗੀ ਆ, ਜਾਂ ਅਦਾਲਤ ਦੇ ਵਿੱਚ ਜੇ ਕੋਈ ਜ਼ਿਰਾ ਹੋਈ ਆ ਤੇ ਉਸ ਦਾ ਕੀ ਅਪਡੇਟ ਜਿਹੜੀ ਉਹ ਇਸ ਦੇ ਵਿੱਚ ਹੁਣ ਤੱਕ ਆਈ ਆ। ਪਰ ਇਹ ਆ ਵੀ ਗੁਰਦੁਆਰਾ ਸਾਹਿਬ ਫਰੀਮੌਂਟ ਦੇ ਦੁਆਰਾ ਇਹ ਜਿਹੜਾ ਇੱਕ ਕਾਰਵਾਈ ਜ਼ਰੂਰ HAF ਦੇ ਉਲਟ ਕੀਤੀ ਗਈ ਸੀ, ਜਦ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਉੱਤੇ ਬੇਬੁਨਿਆਦ ਤੇ ਕਹਿ ਲਓ ਵੀ ਨਜਾਇਜ਼ ਹੀ ਜਿਹੜੇ ਇੱਕ ਦੋਸ਼ ਜਿਹੜੇ ਆ, ਕਥਿਤ ਦੋਸ਼ ਆ, ਉਸ ਉੱਤੇ ਲਗਾਏ ਗਏ ਸੀ। ਜੀ, ਕਾਫੀ ਵੱਡੀ ਫਰਮ ਹੈਗੀ ਆ ਲੈਕਸ ਪੋਲੀਟਿਕਾ ਕਰਕੇ, ਉਸ ਆਰਗੇਨਾਈਜੇਸ਼ਨ ਦੇ ਨਾਲ ਇਹ ਵਕੀਲਾਂ ਦੀ ਫਰਮ ਆ, ਤੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਜਿਹੜੀ ਆ ਇਹ ਲੈਟਰ ਲਿਖਿਆ ਗਿਆ ਸੀ ਪੈਮ ਬੌਂਡੀ ਨੂੰ, ਅਟਾਰਨੀ ਜਨਰਲ ਨੂੰ, ਭਈ ਜੀ ਇਹਨਾਂ ਦੀ ਜਿਹੜਾ ਸਟੇਟਸ ਹੈਗਾ ਆ ਨਾਨ ਪ੍ਰੋਫਿਟ ਵਾਲਾ ਉਹ ਚੱਕਿਆ ਜਾਵੇ, ਕਿਉਂਕਿ ਇਹਦਾ ਸਿੱਧੀ ਭਾਰਤੀ ਸਰਕਾਰ ਨਾਲ ਕਨੈਕਟਡ, ਆਪਾਂ ਨੂੰ ਪਤਾ ਹੀ ਆ ਵੀ ਜਦ ਮੋਦੀ ਹੁਣੀ ਟੈਕਸ 'ਚ ਆਉਂਦੇ ਆ, ਕਿਤੇ ਵੀ ਆਉਂਦੇ, ਕੋਈ ਲੀਡਰ ਆਉਂਦਾ ਇੰਡੀਆ ਦਾ, ਉਹਨਾਂ ਦੇ ਆਰਗੇਨਾਈਜ਼ ਕਰਦੇ ਆ ਮੀਟਿੰਗਾਂ, ਸਾਰਾ ਕੁਛ, ਤੇ ਬਿਨਾਂ ਕਿਸੇ ਗੱਲ ਤੋਂ ਜਿਹੜੇ ਆ ਸਿੱਖਾਂ ਦੇ ਅਗੇਂਸਟ ਬਕਵਾਸ ਕਰਦੇ ਰਹਿੰਦੇ ਆ, ਬਦਨਾਮ ਕਰਦੇ ਰਹਿੰਦੇ ਆ ਸਿੱਖਾਂ ਨੂੰ। ਸੋ ਸਾਰਿਆਂ ਨੂੰ ਇਹਦਾ ਇਹ ਨਹੀਂ ਮਤਲਬ ਵੀ ਤੁਸੀਂ ਕ੍ਰਿਟੀਸਾਈਜ਼ ਕਰੋ ਵੀ ਲੈ ਵੀ ਚੱਕ ਕੇ ਆ ਕਰ ਦਿਓ, ਉਹਦੇ ਬਹੁਤ ਟੈਕਨੀਕਲ ਐਂਗਲ ਹੁੰਦੇ ਆ ਵੀ ਤੁਸੀਂ ਜੇ ਮਾਣਹਾਨੀ ਦਾ ਕੇਸ ਕਰ ਵੀ ਦਿੱਤਾ ਤਾਂ ਉਹਦਾ ਕੋਈ ਫਾਇਦਾ ਵੀ ਹੋਊਗਾ ਜਾਂ ਨਹੀਂ, ਕਿਸ ਤਰ੍ਹਾਂ ਕਰਨਾ ਹੈਗਾ ਆ, ਪਹਿਲਾਂ ਉਹਨਾਂ ਦੇ ਸਟੇਟਸ ਦੇ ਦੁਆਲੇ ਜਾਓ, ਉਹ ਤੋਂ ਬਾਅਦ ਕੀ ਕਰਨਾ ਹੈ। ਸੋ ਸਾਥ ਦਿਓ ਜੋ ਵੀ ਜਿਹੜਾ ਆ ਇਹ ਫਾਈਟ ਕਰ ਰਿਹਾ ਹੈਗਾ ਆ। ਇਹ ਮਹਾਰਾਜ ਦਾ ਸ਼ੁਕਰ ਆ ਵੀ ਜੋ ਕੁਝ ਟ੍ਰੇਸੀ 'ਚ ਵਾਪਰਿਆ ਉਹ ਕੋਈ ਇੱਦਾਂ ਦਾ ਨਾਲ ਰਿਲੇਟਡ ਨਹੀਂ ਸੀ, ਨਹੀਂ ਤਾਂ ਹਿੰਦੂ ਅਮਰੀਕਨ ਫਾਊਂਡੇਸ਼ਨ ਵਰਗਿਆਂ ਨੇ ਸਭ ਤੋਂ ਪਹਿਲਾਂ ਇਹ ਖਬਰਾਂ ਲਾਉਣੀਆਂ ਸੀਗੀਆਂ। ਤੇ ਹਾਲਾਂਕਿ ਭਾਰਤ ਦਾ ਮੀਡੀਆ ਜਿਹੜਾ ਆ ਉਹ ਤੁਹਾਨੂੰ ਪਤਾ ਹੀ ਆ ਵੀ ਕਿਹੜੇ ਪਾਸੇ ਕਿੱਦਾਂ ਨੂੰ ਉਹ ਜਾਂਦਾ ਰਹਿੰਦਾ ਹੈ। ਜੀ ਹਰਜੋਤ ਸਿੰਘ ਜੀ, ਸਮਾਂ ਪ੍ਰੋਗਰਾਮ ਦਾ ਜਿਹੜਾ ਸਮਾਪਤ ਆ, ਮਿਲਾਂਗੇ ਹੁਣ ਆਪਾਂ ਅਗਲੀ ਵਾਰ, ਤੇ ਸਭ ਦਾ ਬਹੁਤ ਬਹੁਤ ਧੰਨਵਾਦ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।